मेरी धी दे मुंह च जुबान ही है नहीं। वो मैं क्या सच्चा है भाई, तू एक जुबान थोड़ी दो वाली जुबान नु बेजुबान ही कहांगे। आहा गां मेरी धी गां। शुक्र कर मेरे प्यो ने मकान तेन दे दिता, नहीं तो तू तो सारी जिंदगी चुगियां च लैके बहना सी मैनू। अल्लाह खैर करे। जिवें दे तुसीं बच्चे जम्मे ने काले सिया गंदे मंदे चार बच्चे खबरदार भा। ओ बाबे दा की करना? ओ बाबे नु असि नवाण लई पानी गर्म करन दे, ओदे विच जा गेंद वजी पतीली उड़ के बाबे ते डिगी। ਇਹਦੇ ਦੰਦ ਕੱਢਣ ਵਾਲੀ ਗੱਲ ਨਹੀਂ। ਸਾਡਾ ਬੱਚਿਆਂ ਦਾ ਹੱਲ ਕਰੋ, ਸਮਝਦੇ ਨਾ। ਕੱਲ ਮੇਰੀ ਭਰਜਾਈ ਆਈ ਸੀ, ਚੰਗੀ ਭਲੀ ਪਾਰਲਰ ਤੋਂ ਤਿਆਰ ਹੋ ਕੇ ਆਈ, ਇਹ ਚਾਹ ਪੀਣ ਲੱਗੀ ਹੈ, ਵਿੱਚ ਡਿੱਗੀ ਹੈ ਜਾ ਕੇ ਗੇਂਦ, ਉਹ ਸਾਰੀ ਚਾਹ ਉੱਤੇ ਡਿੱਗੀ, ਉਹਨੂੰ ਧੋਣਾ ਪਿਆ ਮੂੰਹ ਧੋਤਾ ਤੇ ਘਰ ਦੇ ਨਹੀਂ ਪਛਾਣਨ ਡੇ। ਬੱਚਿਆਂ ਨੂੰ ਕਿਤੇ ਸਬਜ਼ੀ ਦੀ ਦੁਕਾਨ ਹੀ ਪਵਾ ਦਿਓ। सब्जी की दुकान 12 बच्चे छड्डे मैं कहा जाओ मंडी सब्जी का काम करो। एक एक गाजर चुकी उन्होंने, एक एक गाजर साड़ी बोरी भर गई। हाँ जी खा लो खोल के, वापस कराना इनू। खाओ मेरा बच्चा दिया खोल के। बच्चियां नू सामने लग गई उम्र, मेरी ते जिंदगी इत्थे ही लगी है ही इन्ने करे की बंदा। लाओ सर खाओ, बिस्मिल्ला शुरू हो जाओ। फड़ो पढ़न लग पिया उहदे ते। वाह वाह एडा तू पढ़िया लिखिया, PhD की थी। खा ला मेरा पुत्र, ऐसे लिख लो। लो दस पुत्र मैं सारे बच्चों की थोड़ी थोड़ी खाना, रोटी तो मैं खांदा ही नहीं, चीज नाल ही रज रुज जाना। अल्लाह खैर करे तुहाडी। लो खा के विखाओ मेरा पुत्र, मुजाहरा करो खाण दा। दो ही तो काम ने, खाना ते पैंपर गंदे करने। अल्लाह खैर करे। खाओ मेरा बच्चा खाओ, हुणी आ जानी तुहाडी वालदा साहबा। ਇਹ ਨਹੀਂ ਖਾਂਦਾ ਤੇ ਆਪ ਖਾ ਮਰ ਲੈ। ਸਾਰੀ ਦਿਹਾੜੀ ਤੇਰੇ ਕੰਮ ਤੇ ਇਹੀ ਹੈ, ਸਾਰੀ ਜ਼ਿੰਦਗੀ ਦਾ ਹੀ। ਸਵਾਏ ਤੈਨੂੰ ਮੇਰੀ ਮੌਤ ਤੋਂ ਇਲਾਵਾ ਕੋਈ ਗੱਲ ਆਉਂਦੀ ਹੈ? ਕੋਈ ਆਉਂਦੀ ਗੱਲ ਤੈਨੂੰ? ਹਾਏ। ਕਿਉਂ ਮੇਰੇ ਪਿੱਛੇ ਪਈ ਐ? ਲੈ ਜਾ ਮੇਰੇ ਮਗਰੋਂ। ਤੂੰ ਕਿਉਂ ਨਹੀਂ ਲੈਂਦਾ ਖੈਰ ਨਾ ਮਗਰੋਂ? ਤੈਨੂੰ ਕੀ ਗੱਲ, ਉੱਥੇ ਕੋਈ ਹਨੇਰਾ ਆਉਂਦਾ ਅੱਗੇ? ਮੈਂ ਮਿੰਟ ਨਾ ਲਾਵਾਂ ਮਗਰੋਂ, ਮੈਂ ਮਿੰਟ ਨਾ ਲਾਵਾਂ। ਹਾਲਾਤ ਨਹੀਂ ਇਜਾਜ਼ਤ ਦੇਣ ਡੈ। ਦਰਵਾਜ਼ੇ ਖੁੱਲੇ ਨੇ, ਜਾ ਸਕਣਾ ਹੈ, ਦਰਵਾਜ਼ੇ ਤਾਲੇ ਨਹੀਂ ਲੱਗੇ। ਇਸੇ ਲਈ ਤੇ ਮੈਂ ਜਾਂਦਾ ਨਹੀਂ, ਦਰਵਾਜ਼ੇ ਖੁੱਲੇ ਨੇ। ਖਾਓ ਮੇਰਾ ਬੱਚਾ। ਖਰਾਬ ਹੋਵੇ ਤੇਰਾ ਆਟਾ ਅੱਜ ਕੋਣੀ, ਬੱਚੇ ਰੋਂਦੇ ਭੁੱਖੇ ਤੇ ਛੱਤ ਤੇ ਚਲੇ ਗਏ ਖੇਡਣ। ਆਟਾ ਤੇ ਰੋਜ਼ ਹੀ ਨਹੀਂ ਹੁੰਦਾ। ਹਾਂ ਜਾਓ ਜਾ ਕੇ ਮੰਗੋ ਖਾਓ ਜਾ ਕੇ। ਤੋਂ ਮੰਗੇ ਤੂੰ ਮੰਗਣ ਤੇਰੇ ਦੁਸ਼ਮਣ ਹੈ, ਤੇਰੇ ਜੰਮਣ ਵਾਲੇ ਮੰਗਣ। ਕਿੱਥੋਂ ਪੇਸ਼ ਪੈ ਗਿਆ ਮੇਰੇ ਬੱਚਿਆਂ ਦੀਆਂ ਲੈਣਾ ਲਾਤੀਆਂ ਹੀ ਕਿ ਹਮਸਾਇਆ ਕਿ ਸਾਨੂੰ ਦੇਵੇ ਕੋ ਖਾਣ ਪੀਣ ਨੂੰ। ਉਹ ਕਿਹੜਾ ਮੈਂ ਕੰਮ ਤੇ ਜਾਵਾਂ? ਐਡਾ ਤੂੰ 12 ਬੱਚੇ ਗਿਣਨੇ ਸ਼ੁਰੂ ਕਰਨਾ, ਪੂਰੀ ਦਿਹਾੜੀ ਲੰਘ ਜਾਂਦੀ। ਹਾਂ ਤੇ ਕਿੰਨੇ ਕਿਹਾ ਸੀ ਇਸ ਵਕਤ ਚ ਪੈਣ ਨੂੰ? ਔਰ ਮੈਂ ਤੇ ਕਰਨਾ ਹੀ ਨਹੀਂ ਚਾਹੁੰਦਾ ਸੀ ਤੇਰੇ ਨਾਲ ਵਿਆਹ, ਤੇ ਤੇਰੇ ਪਿਓ ਦਾ ਮੈਂ ਹੁਣ ਕੀ ਕਵਾਂ, ਬਦਦੁਆ ਦੇਣ ਨੂੰ ਵੀ ਦਿਲ ਨਹੀਂ ਕਰਦਾ। ਚਲੋ ਕਿਤੇ ਨਾ ਕਿਤੇ ਭਲਾ ਹੀ ਕੀਤਾ, ਮੈਨੂੰ ਕਿਹਨੇ ਦੇਣੀ ਸੀ? ਖਾ ਮੇਰਾ ਪੁੱਤਰ, ਖਾ ਮੇਰਾ ਬੱਚਾ। ਇਹ ਵੀ ਹੁਣ ਬੁਰਾਈ ਕਰ ਦਿੱਤੀ ਤੇਰਾ ਘਰ ਵਸਾ ਕੇ। ਮੈਨੂੰ ਕੀ ਕਹਿੰਦਾ ਹੈ? ਮੇਰੀ ਧੀ ਦੇ ਮੂੰਹ 'ਚ ਜ਼ੁਬਾਨ ਹੀ ਹੈ ਨਹੀਂ। ਉਹ ਮੈਂ ਕਿਹਾ ਸੱਚਾ ਹੈ ਭਾਈ, ਤੂੰ ਇੱਕ ਜ਼ੁਬਾਨ ਥੋੜੀ ਦੋ ਵਾਲੀ ਜ਼ੁਬਾਨ ਨੂੰ ਬੇਜ਼ੁਬਾਨ ਹੀ ਕਹਾਂਗੇ। ਆਹਾ ਗਾਂ ਮੇਰੀ ਧੀ ਗਾਂ, ਅਗਾਂ ਢੁੱਡਾ ਮਾਰਨ ਵਾਲੀ ਗਾਂ, ਰੋਜ਼ ਢੁੱਡ ਮਾਰ ਕੇ ਸੌਂਦੀ ਹੂੰ। ਵੇ ਬਗੈਰ ਸਿੰਘਾਂ ਦੇ ਸੰਡਿਆ ਆਰਾਮ ਕਰ। ਆਰਾਮ ਹੀ ਕਰਨ ਦੇ। ਤੇਰਾ ਕਹਿੰਦਾ ਸੀ ਬੋਲ ਹੈ ਬੜਾ ਬੋਲ ਹੈ ਤੂੰ, ਜਿਹੜੀ ਗੱਲ ਨਹੀਂ ਵੀ ਕਰਦੇ ਉਹ ਵੀ ਤੈਨੂੰ ਸਮਝ ਆ ਜਾਂਦੀ। ਉਹ ਮੈਂ ਬੋਲਾਂ ਹੀ, ਤੂੰ ਬੋਲਦੀ ਐਨੀ ਉੱਚੀ ਹੈ, ਬੋਲੇ ਵੀ ਸੁਣ ਲੈਂਦੇ। ਛੱਡ ਮੇਰੀ ਗੱਲ ਸੁਣ, ਬੱਚੇ ਸਵੇਰ ਦੇ ਛੱਤ ਤੇ ਗਏ ਨੇ, ਉਹ ਨਿੱਕਾ ਥੱਲੇ ਉਤਰਿਆ ਹਾਲੀ ਤੱਕ ਨਹੀਂ ਆਇਆ। ਸਾਰੇ ਮਲਾਮੇ ਆਉਂਦੇ ਨੇ ਤੇ ਮਹੱਲੇ ਦੇ, ਕਿਹਨੂੰ ਰੋਕਾਂ ਮੈਂ? ਕਿੱਥੇ ਭੇਜਦੇ ਆ ਬੱਚੇ, ਕਿੱਥੇ ਭੇਜਦੇ ਆ? ਵੇਚਦੇ ਆ ਆਪਣੇ ਬੱਚੇ ਨੇ, ਮਹੱਲਿਆਂ ਨੂੰ ਤਾਂ ਚੈਨ ਨਹੀਂ ਲੈਣਾ। ਤੂੰ ਆਪ ਕੰਮ ਤੇ ਲੱਗਣਾ, ਨਾ ਕਿਸੇ ਬੱਚਿਆਂ ਨੂੰ ਕੰਮਾਂ ਤੇ ਲਾਣਾ। ਕੀ ਮੈਂ ਫਿਰ ਲੋਕਾਂ ਦੇ ਘਰਾਂ ਦੇ ਕੰਮ ਕਰਨ ਲੱਗ? ਕੰਮ ਤੇ ਹੀ ਲਾਏ ਨੇ ਬੱਚੇ, ਖੇਡਣ ਡਏ ਨੇ, ਮਾਸ਼ਾਅੱਲਾ ਕੰਮ ਤੇ ਲੱਗੇ ਨੇ। ਬੱਟੀ ਮਰਨਿਆ ਖਾਣ ਨੂੰ ਕੁਝ ਦਿੰਦਾ ਨਹੀਂ ਹੈ, ਗੋਡਿਆਂ ਤੇ ਮੇਰੇ ਕੋਲ ਟੁਰਿਆ ਨਹੀਂ ਜਾਂਦਾ। ਉੱਤੇ ਤੂੰ ਆਪਣੇ ਪਿਓ ਨੂੰ ਕਹਿ ਨਾ, ਕੀ ਹੋ ਗਿਆ 12 ਬੱਚੇ ਕਿ ਜਵਾਈ ਨਹੀਂ ਪੜਦਾ? ਉਦੋਂ ਤਾਂ ਕਹਿੰਦੇ ਸੀ ਬੜੇ ਖਾਨਦਾਨੀ ਆ, ਇਹ ਧੀ ਨੂੰ ਟਰੱਕ ਸਮਾਨ ਦਾ ਦੇਾਂਗੇ। ਮੈਂ ਵਿਆਹ ਕਰਾਇਆ, ਇਹ ਟਰੱਕ ਸਮਾਨ ਦਾ ਆਇਆ। ਮੈਂ ਉੱਤੇ ਚੜ ਕੇ ਵੇਖਿਆ, ਕਬਾੜੀਏ ਦਾ ਕੰਮ ਕਰਦਾ ਸੀ। ਕਹਿੰਦਾ ਪੁੱਛਰੇ ਲੋਹਾ ਬੋਤਲਾਂ ਕਰਾਚੀ ਪਹੁੰਚਾ ਕੇ ਆਉਣੀਆਂ। ਆਹ ਸਮਾਨ ਦਿੱਤਾ ਉਹਨੇ ਮੈਨੂੰ। ਤਾਂ ਸਹੀ ਉਹਨੇ ਦਿੱਤਾ ਤੈਨੂੰ, ਮਰਨੇ ਉਹਦੇ ਚ ਵੀ ਵੇਚ ਕੇ ਖਾ ਗਿਆ। ਬੋਤਲਾਂ ਵੀ ਅੱਜ ਕੱਲ ਕੋਈ ਸਾਨੀ ਨੇ ਬੋਤਲਾਂ। ਆ ਵੀ ਸਮਾਨ ਹੀ ਸੀ। ਖਾ ਬੋਰੀ ਜਿਹੜੀ ਲਈ ਬੈਠਾ ਨਾ, ਇਹ ਖਾ ਤੂੰ, ਬੱਚੇ ਨੂੰ ਨਾ ਦੇ। ਖਾਬਾਂ ਚ ਨਾ, ਮੇਰੇ ਖਾਬਾਂ ਚ ਰੋਜ਼ ਤੂਫਾਤ ਹੁੰਨੀ। ਰੋਜ਼ ਮੈਂ ਜਾਗਣਾ ਵਾ, ਮੇਰਾ ਸੁਹਾਨਾ ਸੁਪਨਾ ਟੁੱਟ ਜਾਣਾ। ਐਤਕੀ ਤੂੰ ਮੇਰੇ ਖਾਬ ਚ ਮਰਨਾ, ਮੈਂ ਤੇਰੀ ਕਬਰ ਤੇ ਲੈਂਟਰ ਪਵਾ ਦੇਣਾ, ਉੱਠੇ ਹੀ ਨਾ। ਤੂੰ ਹੀ ਸੁੱਤਾ ਸੌ ਜਾਵੇਂ, ਅੱਲਾ ਤੈਨੂੰ ਗਹਿਰੀ ਨੀਂਦ ਦੇ ਦੇਵੇ, ਪਰ ਤੇਰੀ ਕਿਸਮਤ ਚੋਂ ਨੀਂਦ ਕਿੱਥੋਂ ਸੁੱਖ? ਕਿਸੇ ਤੱਤਿਆਂ ਦੀਆਂ ਔਲਾਦੇ। ਕਾਹਦੇ ਤੈਨੂੰ ਸੁੱਖ ਦੇ? ਤੜਫਦਾ ਹੀ ਰਹਿਣਾ। ਕਾਹਦੇ ਸੁੱਖ ਮੰਗਣੀ ਹੈ ਤੂੰ? ਕਾਹਦੇ ਤੋਂ? ਫਰਿੱਜ ਲੈ ਕੇ ਦਿੱਤੀ,
ਤੂੰ ਐਡੀ ਜਾਹਲ ਹੈ, ਆਪ ਵਿੱਚ ਵੜ ਕੇ ਸੌਂ ਗਈ, ਖਰਾਬ ਕਰਤੀ। ਵਾਹ। ਕੋਈ ਚੀਜ਼ ਤੇ ਰੱਖਣੀ ਨਹੀਂ ਆਉਂਦੀ, ਵਾਸ਼ਿੰਗ ਮਸ਼ੀਨ ਲੈ ਕੇ ਦਿੱਤੀ ਹੈ, ਆਪ ਵਿੱਚ ਵੜ ਕੇ ਨਹਾਉਣ ਲੱਗ ਪਈ। ਉਹ ਕੱਪੜੇ ਧੋਈਦੇ ਨੇ। ਵਾਹ ਵਾਹ ਕੀ ਕਿੱਥੋਂ ਜਾਹਲ। ਬਾਤ ਹੈ। ਕਿੱਥੋਂ ਤੇਰੇ ਬੋ ਮਾਰੇ ਕੱਪੜੇ ਧੋਵਾਂ ਮੈਂ, ਜਾਹਲ ਹੱਥਾਂ ਤੇ ਖਰਚ ਪੈ ਗਈ ਤੇਰੇ ਕੱਪੜੇ ਧੋ ਧੋ ਕੇ। ਉਹ ਜਾ ਜਾ ਕੇ ਸਮੈਲ ਲਵਾ ਲਿਆ। ਬੱਚੇ ਵੇਖ ਜਾ ਕੇ। ਬੱਚੇ ਨਹੀਂ ਵੇਖ ਜਾ ਕੇ, ਮੁੰਡੇ ਦਾ ਪਤਾ ਕਰ। ਉਲਾਮਾ ਲੈ ਕੇ ਅਗਲੇ ਆਇਓ। ਕੌਣ ਉਲਾਮਾ ਲੈ ਕੇ ਆ ਗਿਆ? ਹੁਣ ਕੌਣ ਆ ਗਿਆ? ਕਿਹੜੇ ਉੱਤੇ ਕ੍ਰਿਕਟ ਖਿਡਾਰੀ ਬਣਾਉਣਾ ਹੈ ਨਾ ਬੱਚਿਆਂ ਨੂੰ। ਲੋਕਾਂ ਦੇ ਘਰਾਂ 'ਚ ਗੇਂਦਾਂ ਜਾਂਦੀਆਂ ਨੇ, ਮੇਰੇ ਕੋਲ ਉਲਾਮੇ ਨਹੀਂ ਚੱਲੇ ਜਾਂਦੇ, ਨਾ ਮੈਂ ਕਿਸੇ ਨਾਲ ਲੜ ਸਕਦੀ। ਸਵੇਰ ਦਾ ਦੁੱਧ ਘਰ ਕੋ ਨਹੀਂ, ਚਾਹ ਪੀਤੀ ਨਹੀਂ, ਸਿਰ ਨੂੰ ਦਰਦ ਹੁੰਦੀ। ਮੱਲੇ ਦੇ ਪਾਗਲ ਨੇ। 75 ਰੁਪਏ ਦੀ ਗੇਂਦ, ਸਾਡੀ ਗੇਂਦ ਜਾਂਦੀ, ਨੁਕਸਾਨ ਤਾਂ ਸਾਡਾ ਹੈ। ਉਹਨਾਂ ਦਾ ਸਗੋਂ ਫਾਇਦਾ। 75 ਰੁਪਏ ਦੀ ਗੇਂਦ 6 ਗੇਂਦਾਂ ਨਾਲ ਦੇ ਵਿੱਚ ਉਹਨਾਂ ਨੂੰ ਕਮੇਟੀ ਦਿੱਤੀ ਜਾਂਦੀ, ਐਵੇਂ ਉਲਾਮੇ ਦਿੰਦੇ ਫਿਰਦੇ। ਪਾਗਲ ਹੋ ਨਹੀਂ, ਪਾਗਲ ਹੋ ਤੂੰ ਗਏ। ਹੈ ਜਿਹੜੇ ਬੱਚਿਆਂ ਨੂੰ ਰੋਕਦਾ ਨਹੀਂ। ਸਾਰੇ ਕਹਿੰਦੇ ਨੇ ਤਰਬੀਅਤ ਬੱਚਿਆਂ ਦੀ ਕਰਦੇ ਪਏ ਜੇ। ਤਰਬੀਅਤ ਕਰਨ ਦਾ ਮੇਰੇ ਕੋਲ ਟਾਈਮ ਹੀ ਹੈ ਨਹੀਂ। ਹਾਂ। ਮੈਂ ਬੱਚੇ ਜਮਾ ਕੇ ਤਰਬੀਤਾਂ ਕਰਾਂ ਉਹਨਾਂ ਦੀਆਂ, ਹਾਏ। ਇਹ ਨਹੀਂ ਮੇਰੀ ਜ਼ਿੰਮੇਵਾਰੀ। ਸ਼ੁਕਰ ਕਰ ਮੇਰੇ ਪਿਓ ਨੇ ਆ ਮਕਾਨ ਤੈਨੂੰ ਦੇ ਦਿੱਤਾ, ਨਹੀਂ ਤਾਂ ਤੂੰ ਤਾਂ ਸਾਰੀ ਜ਼ਿੰਦਗੀ ਝੁਗੀਆਂ 'ਚ ਲੈ ਕੇ ਬਹਿਣਾ ਸੀ ਮੈਨੂੰ। ਅੱਲਾ ਖੈਰ ਕਰੇ। ਇਹ ਮਕਾਨ ਤੇਰੇ ਪਿਓ ਨੇ ਬੜਾ ਲੈ ਕੇ ਦੇ ਦਿੱਤਾ। ਮਕਾਨ ਮੇਰਾ ਵਸ ਨਹੀਂ ਚੱਲਦਾ, ਮੈਂ ਵੇਚ ਨਹੀਂ ਸਕਦਾ। ਹਾਂ। ਉਹਨੇ ਆਪਣੇ ਨਾਂ ਕਰਾਇਆ, ਪਰ ਮੈਨੂੰ ਰਹਿਣ ਨਹੀਂ ਦਿੱਤਾ। ਜ਼ੋਰ ਮੇਰਾ ਚੱਲਦਾ ਹੁੰਦਾ, ਮੈਂ ਰਹਿਣਾ ਤੈਨੂੰ ਝੁੱਗੀ 'ਚ ਹੀ ਲੈ ਕੇ ਸੀ। ਨੀਤ ਮਾੜੀ ਆ ਖੈਰ ਹੋ ਗਿਆ, ਜਾਏ। ਸਾਰੀ ਜ਼ਿੰਦਗੀ ਤੂੰ ਐਵੇਂ ਹੀ ਰਹਿਣਾ ਹੈ। ਤੂੰ ਘਰਾਂ 'ਚ ਰਹਿਣ ਵਾਲਾ ਜੀ ਵੀ ਨਹੀਂ। ਅੱਲਾ ਖੈਰ ਕਰੇ, ਝੁੱਗੀ ਸੂਟ ਕਰਦੀ ਤੈਨੂੰ। ਹਾਂ। ਨਾ ਕਰਿਆ ਕਰ। ਥੋੜੀ ਚ ਬਹੁਤਾ ਪੈ ਗਿਆ ਨਾ। ਆਹੋ। ਤਦੇ ਅੱਲਾ ਨੇ ਦੇ ਦਿੱਤਾ ਮਕਾਨ। ਦੇ ਦੁਆਵਾਂ ਮੇਰੇ ਪਿਓ ਨੂੰ। ਬਾਦ ਲਈ ਉਹਨੂੰ ਹੀ ਦੁਆਵਾਂ ਦੇ ਦਿਆਂ ਸਾਰੀਆਂ, ਆਪਣੇ ਲਈ ਕੋਈ ਨਾ ਰੱਖਾਂ ਦੁਆ। ਤੇ ਜਾ ਮੁੰਡੇ ਦਾ ਪਤਾ ਕਰਕੇ ਤੇ ਨਾਲੇ ਆਟਾ ਲੈ ਕੇ ਆ, 2 ਰੋਟੀਆਂ ਪਕਾ ਜੇ ਬਾਲ ਭੁੱਖੇ ਤੇ ਸਵੇਰ ਦੇ ਚੜੇ ਨੇ। ਲਾਮਾ ਆਏਗਾ, ਪਤਾ ਲੱਗ ਜਾਏਗਾ ਬੱਚਾ ਕਿੱਥੇ ਵੇ। ਮੇਰੀ ਕੋਈ ਟੈਨਸ਼ਨ ਨਹੀਂ, ਆਪੇ ਚਲਾ ਕੇ ਮਹੱਲੇ 'ਚ ਦੱਸ ਜਾਏਗਾ ਆ ਕੇ। ਵੇ ਸਕੂਨ ਮੰਗਿਆ ਕਰ ਵੇ ਅੱਲਾ ਕੋਲੋਂ, ਵੇ ਬਸ ਸਕੂਨਿਆ। ਮੈਂ ਸਕੂਨ 'ਚ ਆਂ। ਮੈਂ ਨਾ ਕੰਮ ਤੇ ਜਾਈਏ ਨਾ ਕਾਰ, ਬਸ ਠੀਕ ਸਕੂਨ 'ਚ ਬੈਠੇ ਆ ਸਾਨੂੰ। ਖਾਨਾ ਖਰਾਬ। ਆਪੇ ਕੋ ਮਹੱਲੇ 'ਚ ਚੀਕਾ ਮਾਰਦਾ ਆ ਕੇ ਦੱਸ ਜਾਏਗਾ ਬੱਚਾ ਕਿੱਥੇ। अस्सलाम वालेकुम जी। ਵਾਲੇਕਮ ਸਲਾਮ। ਵਾਲੇਕਮ ਸਲਾਮ ਭਾ। ਕੀ ਹਾਲ ਹੈ? ਠੀਕ ਹੋ? ਹਾਂ ਠੀਕ ਠਾਕ ਭਾ। ਬੈਠੋ। ਬਿਸਮਿल्लाह। ਖੈਰ ਸੀ? ਬੈਠੋ। ਹਾਂਜੀ ਖੈਰ ਹੀ ਸੀ। ਕੀ ਹੋਇਆ ਕਿ ਬੈਠ ਗਏ? ਬੈਠ। ਅੱਲਾ ਜ਼ਿੰਦਗੀ ਤੰਦਰੁਸਤ ਦੇਵੇ। ਬੈਠ। ਨਹੀਂ ਇਹ ਰੋਜ਼ ਦਿਹਾੜੀ ਤੁਹਾਡਾ ਕੁੱਤਖਾਨਾ ਹੀ ਰਹਿਣਾ। ਘਰ 'ਚ ਛੋਟੀਆਂ ਮੋਟੀਆਂ ਭਾ ਹੁੰਦੀਆਂ ਹੀ ਮੈਂ ਘਰ ਜਾਂਦੀਆਂ। ਦੀ ਗੱਲ ਹੀ ਨਹੀਂ ਕਰਨ ਡਿਆ, ਮੈਂ ਆਪਣੇ ਘਰ ਦੀ ਗੱਲ ਕਰਨ ਕੀ ਡਿਆ। ਹੋਇਆ? ਆ ਜਿਹੜੇ ਬੱਚੇ ਤੁਹਾਡੇ ਉੱਤੇ ਖੇਡਦੇ ਨੇ ਕ੍ਰਿਕਟ, ਆਪਦੀ ਛੱਤ ਤੇ ਖੇਡਦੇ ਨੇ, ਕਿਹੜਾ ਕਿਸੇ ਦੇ ਘਰ ਜਾਂਦੇ ਨੇ ਭਾ? ਨਹੀਂ ਉਹ ਆਪ ਤੇ ਜਾਂਦੇ ਨਹੀਂ, ਜਦੋਂ ਜਾਂਦੀ ਗੇਂਦ ਹੀ ਜਾਂਦੀ ਉਹਨਾਂ ਦੀ। ਹਾਏ ਹਾਏ ਹੁਣ ਕੀ ਹੋ ਆਪ ਗਿਆ? ਕਦੋਂ ਜਾਂਦੇ ਨੇ? ਜਾਹਲ ਆ, ਰੋਕਿਆ ਨਹੀਂ ਜਾਂਦਾ ਇਹਦੇ ਕੋ ਬੱਚਿਆਂ ਨੂੰ। ਭਾਜੀ ਮੈਂ ਤਾਂ ਕਦੀ ਬੱਚਿਆਂ ਨੂੰ ਕਿਹਾ ਹੀ ਨਹੀਂ ਕਿ ਛੱਤ ਤੇ ਖੇਡੋ। ਇਹਦੀ ਵਜ੍ਹਾ ਤੋਂ ਹੀ ਖੇਡਦੇ ਨੇ। ਥੱਲੇ ਬੋਲਦੀ ਬੜਾ, ਉੱਤੇ ਚੜ ਜਾਂਦੇ। ਬੱਚਿਆਂ ਨੇ ਵੀ ਤਾਂ ਕਿਤੇ ਇੰਜੋਏ ਕਰਨਾ ਨਾ ਭਾਜੀ। ਬੱਚੇ ਇੰਜੋਏ ਕਰਨ ਕਿਸੇ ਗਰਾਊਂਡ 'ਚ ਕਰਨਗੇ, ਇੱਥੇ ਛੱਤ ਤੇ ਜਾ ਕੇ ਕਰਨਾ। ਭਾਜੀ ਸਾਡੇ ਬੱਚਿਆਂ ਨੂੰ ਗਰਾਊਂਡ 'ਚ ਕੋਈ ਵੜਨ ਨਹੀਂ ਦਿੰਦਾ। ਕਰੀਏ ਕੀ, ਹੈਗੇ ਹੀ ਇੰਨੇ। ਜਿਵੇਂ ਦੇ ਤੁਸੀਂ ਬੱਚੇ ਜੰਮੇ ਨੇ ਕਾਲੇ ਸਿਆ ਗੰਦੇ ਮੰਦੇ, 4 ਬੱਚੇ ਜੰਮੇ ਨੇ। ਖਬਰਦਾਰ ਭਾ, ਮੇਰੇ ਬੱਚਿਆਂ ਨੂੰ ਕੁਛ ਨਾ ਦੇਈ। ਇੰਦਾ ਭਾਵੇਂ ਛਿੱਤਰਾਂ ਨਾਲ ਵਾਲ ਗੰਜੇ ਕਰ ਦੇ, ਮੇਰੇ ਵਾਲਾਂ ਤੋਂ ਕੁਛ ਨਹੀਂ ਕਹਿਣਾ। ਮੈਂ ਤੈਨੂੰ ਦੱਸਾਂ ਜੰਮਣ ਜੀ ਤੇ ਤੂੰ ਹੀ ਸੈਂ ਨਾ। ਤੈਨੂੰ ਨਹੀਂ ਆਈ ਹੋਸ਼ ਕਿ ਤੂੰ ਇੰਨੇ ਬੱਚੇ ਜੰਮਣ ਡਈ ਚੁੱਪ ਕਰ ਨੀ ਛਿੱਤਰੇ, ਆਲੀ ਬੱਚੀ ਹੈ ਤੂੰ। ਬੱਚੀ ਹੈ। ਮਾਮਾ ਬੱਚੇ ਜੰਮਿਓ ਕੋ ਤੁਸੀਂ ਸ਼ਰਮ ਕਰ ਲਵੋ, ਬਜ਼ੁਰਗ ਹੋ। ਆਹੋ ਅੱਗੇ 12 ਬੱਚੇ ਇੱਕ ਫਾਰਮੂਲੇ ਦੇ ਤਹਿਤ ਜੰਮੇ ਜਾਂਦੇ ਨੇ। ਇਹ ਕੋਈ ਸੌਖੇ ਕੰਮ ਨਹੀਂ। ਉਹ ਫਾਰਮੂਲਾ? ਫਾਰਮੂਲੇ ਕਰਨੇ ਨੇ ਨਾ ਤੇ ਕਿਤੇ ਹੋਰ ਜਾ ਕੇ ਕਰੋ, ਇੱਥੇ ਸਾਡੇ ਹਮਸਾਏ ਨਾ ਬਣ ਕੇ ਕਰੋ। ਭਾਈ ਜੀ ਕਿੱਥੇ ਚਲੇ ਜਾਈਏ? ਨਹੀਂ, ਕਿੱਥੇ ਚਲੇ ਜਾਈਏ? ਉਹ ਬਾਬੇ ਦਾ ਕੀ ਕਰਨਾ? ਕਿਹੜੇ ਬਾਬੇ? ਉਹ ਬਾਬੇ ਨੂੰ ਅਸੀਂ ਨਵਾਉਣ ਲਈ ਪਾਣੀ ਗਰਮ ਕਰਨ ਡਏ, ਉਹਦੇ ਵਿੱਚ ਜਾ ਗੇਂਦ ਵੱਜੀ, ਪਤੀਲੀ ਉੱਡ ਕੇ ਬਾਬੇ ਤੇ ਡਿੱਗੀ। ਇਹਦੇ ਦੰਦ ਕੱਢਣ ਵਾਲੀ ਗੱਲ ਨਹੀਂ। ਸਾਡਾ ਬਾਬਾ ਅਸੀਂ ਧੋਣਾ ਸੀ। ਉਹ ਬਾਬਾ ਜੀ, ਭਾਈ ਜੀ ਗਾਏ 'ਚ ਗੁੱਸਾ ਕਾਹਦਾ? ਉੱਤੇ ਸਾਬਣ ਲਾਓ, ਹੋਰ ਪਾਣੀ ਪਾਓ, ਬਾਬਾ ਧੁੱਪ ਗਿਆ। ਅੱਲਾ ਇਸ ਤਰ੍ਹਾਂ ਅਸੀਂ ਧੋਣਾ ਹੀ ਨਹੀਂ ਸੀ। ਉਹ ਗਰਮ ਪਾਣੀ ਪਿਆ, ਬਾਬਾ ਸੜ ਗਿਆ ਸਾਡਾ। ਉਹ ਛਾਲੀ ਹੋਇਆ ਇੱਕ ਸਾਈਡ ਤੋਂ। ਚੱਲ ਭਾ, ਤੂੰ ਗਰਮ ਪਾਣੀ ਲਿਆ ਕੇ ਇਹਦੇ ਤੇ ਸੁੱਟ ਦੇ। ਬੱਚਿਆਂ ਨੂੰ ਮਨਾ ਨਾ ਕਰਿਓ, ਮੇਰਾ ਪਾਣੀ ਇੱਧਰ ਉੱਧਰ ਲਈ ਜਾਇਓ ਤੁਸੀਂ। ਬਾਬੇ ਦੀ ਮੰਜੀ ਚੁੱਕੋ ਤੇ ਅੱਗੇ ਪਿੱਛੇ ਕਰ ਲੋ, ਜਿੱਤੇ ਬੱਚਿਆਂ ਦੀ ਗੇਂਦ ਜਾਂਦੀ। ਮੰਜੀ ਦੇ ਥੱਲੇ ਟਾਇਰ ਲਵਾ ਲਈਏ ਕਿ ਤੁਹਾਡੀ ਬੋਲ ਆਵੇ ਤੇ ਅਸੀਂ ਅੱਗੇ ਪਿੱਛੇ ਕਰ ਲਈਏ। ਬੱਚੇ ਜੁਨੇ ਤੀਏ ਬੱਚੇ ਕਿਹੜੇ ਨੇ? ਉਹ ਬੱਚੇ 4 ਬੱਚੇ ਜਾਂਦੇ, ਹੁਣ ਇੰਜ ਲੱਗਦਾ ਰੂੜੀ ਨੂੰ ਲੱਤਾਂ ਲੱਗੀਆਂ ਤੁਹਾਡੇ। ਬੱਚੇ ਬੱਚੇ ਦਿੱਤੇ ਗਏ ਨੇ ਤਾਂ ਸੁਣਨ ਦੇ। ਤੋਬਾ ਕਾਕੀ 2 ਨਵਾਈਏ ਨਾ ਤਾਂ ਸਾਬਣ ਮੁੱਕ ਜਾਂਦਾ, ਫਿਰ ਇੰਤਜ਼ਾਰ ਕਰਨਾ ਪੈਂਦਾ। ਅਗਲੇ ਦਿਨ ਦਾ ਸਾਬਣ ਲਿਆ ਕੇ ਫਿਰ ਅਗਲੇ 2 ਨਵਾਈ ਦੇ। ਵੀਰੇ ਤੇ ਸੋਚ ਸਮਝ ਕੇ ਜੰਮਣੇ ਸੀ। ਬੱਚਿਆਂ ਨੂੰ ਛੱਪੜ ਤੇ ਲੈ ਜਾਇਆ ਕਰੋ, ਇਕੱਠਾ ਸਾਬਣ ਲਾ ਕੇ ਵਿੱਚ ਸੁੱਟ। ਹੁਣ ਤੁਹਾਡੇ ਲਈ ਜਗ੍ਹਾ ਅਸੀਂ ਮੰਨ ਲਈ ਤੇ ਤੁਸੀਂ ਕਿੱਥੇ ਨਾ ਹੋਗੇ? ਕਈ ਵਾਰੀ ਲੈ ਕੇ ਗਿਆ ਭਾਜੀ ਮੈਂ ਛੱਪੜ ਤੇ, ਕਈ ਵਾਰੀ ਯਕੀਨ ਕਰੋ। ਉਹ ਗੰਦੀ ਥਾਂ ਉਹਨਾਂ ਨੂੰ ਸੂਟ ਹੀ ਨਹੀਂ ਕਰਦੀ। ਬਹਰਹਾਲ ਬੱਚਿਆਂ ਦਾ ਹੱਲ ਉਹਨਾਂ ਦੀ ਨਹੀਂ ਗਈ ਕਰੋ, ਨਾ ਬੱਚਿਆਂ ਦਾ ਹੱਲ ਕਰੋ। ਸਮਝਦੇ ਨਾ, ਕੱਲ ਮੇਰੀ ਭਰਜਾਈ ਆਈ ਸੀ, ਚੰਗੀ ਭਲੀ ਪਾਰਲਰ ਤੋਂ ਤਿਆਰ ਹੋ ਕੇ ਆਈ। ਇਹ ਚਾਹ ਪੀਣ ਲੱਗੀ ਹੈ, ਵਿੱਚ ਡਿੱਗੀ ਹੈ ਜਾ ਕੇ ਗੇਂਦ। ਉਹ ਸਾਰੀ ਚਾਹ ਉੱਤੇ ਡਿੱਗੀ, ਉਹਨੂੰ ਧੋਣਾ ਪਿਆ। ਮੂੰਹ ਧੋਤਾ ਤੇ ਘਰ ਦੇ ਨਹੀਂ ਪਛਾਣਨ ਡੇ। ਹੱਸਣ ਵਾਲੀ ਗੱਲ ਨਹੀਂ, ਬਿਸਤੀ ਵਾਲੀ ਬਿਸਤੀ ਵਾਲੀ ਗੱਲ। ਸਾਡੇ ਬੱਚੇ ਭਾਈ ਜੀ ਗੱਲ ਸੁਣੋ, ਦੇਖੋ ਜਾਂਦੇ ਚਾਹ, ਉਹ ਵੇਖੋ ਚਾਹ ਦੇ ਵੀ ਨੁਕਸਾਨ ਹੋਇਆ, ਪਾਰਲਰ ਦਾ ਵੀ ਨੁਕਸਾਨ ਹੋਇਆ। ਉਤੋਂ ਭਾਬੀ ਐਡੀ ਬੁਰੀ ਲੱਗੀ, ਸਾਡੇ ਦਿਲੋਂ ਚੜ ਗਈ। ਅਸੀਂ ਉਹਨਾਂ ਨੂੰ ਕਿਹਾ ਅੱਜ ਤੋਂ ਬਾਅਦ ਸਾਨੂੰ ਮਿਲਿਆ ਜੇ ਨਾ। ਉਹ ਤੁਹਾਡੇ ਬੱਚਿਆਂ ਦੇ ਕੀ ਥੱਲਿਓਂ ਨਿਕਲ ਆਈ। ਹਾਂ ਕੀ ਪਤਾ ਤੁਹਾਡੀ ਨਾ ਹੋਵੇ ਕੋਈ ਰਿਸ਼ਤੇਦਾਰ। ਸਾਡੀ ਹਾਂ ਆਪਣੇ ਬੱਚਿਆਂ ਨੂੰ ਸਮਝਾਓ, ਇੱਥੇ ਸਟੋਰੀਆਂ ਨਾ ਸਾਨੂੰ ਸੁਣਾਓ।
ਉਹ ਬੱਚੇ ਨੇ ਭਾਈ ਜੀ ਦੇਖੋ ਹੋ ਭਾਈ ਜਾਂਦਾ ਤੁਸੀਂ ਹੈ। ਮਕਾਨ ਬਦਲ ਲਓ, ਗੱਲ ਛੱਡ ਵੇ ਗੱਲ, ਮਕਾਨ ਬਦਲ ਲਓ ਭਾਜੀ ਜੇ ਤੁਸੀਂ ਜਿੱਦਣ ਦਾ ਤੱਕ ਤੁਸੀਂ ਇੱਥੇ ਆਏ ਹੋ ਜਗ੍ਹਾ ਵੀ ਸਸਤੀ ਹੋ ਗਈ ਨਾਲ ਨਾਲ ਸਾਰੀ ਕਿਉਂ? ਅੱਜ ਤੁਹਾਡੇ ਬੱਚਿਆਂ ਦੀ ਵਜ੍ਹਾ ਤੋਂ ਭਾਈ ਕਹਿੰਦੇ ਜੀ, ਅਸੀਂ ਇਹਨਾਂ ਦੇ ਵਸਾਏ ਬਣਨਾ। ਭਾਈ ਜੀ ਕ੍ਰਿਕਟਰ ਨੇ ਕ੍ਰਿਕਟ ਖੇਡਦੇ ਕੱਲ ਨੂੰ ਪਲੇਅਰ ਬਣ ਗਿਆ, ਕੋਈ ਸ਼ੁਏਬ ਅਖਤਰ ਬਣ ਗਿਆ, ਕੋਈ ਬਾਬਰ ਆਜ਼ਮ ਬਣ ਗਿਆ, ਤੁਸੀਂ ਤਰਸਣਾ ਉਹਨਾਂ ਨਾਲ ਸੈਲਫੀ ਲਵਾਉਣ ਲਈ। ਓਏ, ਉਹ ਕੁਛ ਵੀ ਨਹੀਂ ਛੱਤੋ। ਬਣਨਾ, ਉਹ ਬੰਦੇ ਦੇ ਪੁੱਤਰ ਬਣ ਜਾਣ ਬੜੀ ਗੱਲ ਏ, ਪਲੇਅਰ ਬਣਨਗੇ। ਛੱਤਾਂ ਤੇ ਚੜ ਕੇ ਨਹੀਂ ਸ਼ੁਏਬ ਅਖਤਰ ਬਣਦੇ, ਵਸੀਮ ਅਕਰਮ ਬਣਦੇ, ਉਹ ਕਿੱਥੇ ਬਣਦੇ ਜੀ? ਉਹ ਗਰਾਊਂਡਾਂ 'ਚ ਬਣਦੇ, ਗਰਾਊਂਡ 'ਚ ਖਿਡਾਓ ਇਹਨਾਂ ਨੂੰ। ਨਹੀਂ ਨਹੀਂ ਅਸੀਂ ਗਰਾਊਂਡ 'ਚ ਨਹੀਂ ਭੇਜਣੇ, ਗਵਾਚ ਜਾਂਦੇ ਨੇ। ਗਵਾਚ ਕਿੰਨੇ ਕੁ ਗਵਾਚ ਜਾਣਗੇ, ਫਿਰ ਵੀ ਤੁਹਾਡੇ ਕੋਲ 5-7 ਵੱਜ ਜਾਣਗੇ। ਨਾ ਕਰੋ ਭਾਜੀ, ਬੱਚਾ ਤੇ ਬੱਚਾ ਹੁੰਦਾ, ਅਸੀਂ ਤਾਂ ਨਿਸ਼ਾਨੀ ਲਾਈ, ਸਾਡਾ ਬੱਚੇ? ਰਲਦਾ ਹੀ ਕਿਸੇ ਨਾਲ ਨਹੀਂ ਬੱਚਾ। ਅਸੀਂ ਤੇ ਹਰ ਬੱਚੇ ਤੇ ਟ੍ਰੇਡ ਮਾਰਕ ਲਾਇਆ ਆਪਣਾ। ਤੇ ਉਹਦੇ ਤੇ ਐਡਰੈਸ ਵੀ ਲਿਖ ਦਿਓ, ਜਿੱਥੇ ਗਵਾਚੇਗਾ ਘਰ ਛੱਡ ਜਾਣਗੇ। ਇੱਕ ਵਾਰੀ ਇਹ ਵੀ ਮੈਂ ਕੀਤਾ ਭਾਜੀ, ਸੁਣ ਲਓ, ਮੈਂ ਤਖਤੀਆਂ ਲਿਖਾ ਕੇ ਗਲਾਂ 'ਚ ਪਾਤੀਆਂ ਐਡਰੈਸ ਦੀਆਂ। ਹੂੰ। ਉਹ ਸਵੇਰ ਗਏ, ਸ਼ਾਮ ਨੂੰ ਜਦੋਂ ਆਏ ਤੇ ਹਰ ਬੱਚੇ ਕੋਲ 6-6 ਹਜ਼ਾਰ ਰੁਪਇਆ ਲੋਕਾਂ ਨੇ ਮੰਗਣ ਵਾਲੇ ਸਮਝ ਕੇ ਪੈਸੇ ਦੇ ਦਿੱਤੇ। ਓਏ ਰੱਬ ਦਾ ਵਾਸਤਾ, ਰੱਬ ਦਾ ਵਾਸਤਾ, ਬੱਚਿਆਂ ਨੂੰ ਕਿਤੇ ਸਬਜ਼ੀ ਦੀ ਦੁਕਾਨ ਹੀ ਪਵਾ ਦਿਓ। ਸਮਝ ਗਏ 12 ਬੱਚੇ ਛੱਡੋ, ਮੈਂ ਕਿਹਾ ਜਾਓ ਮੰਡੀ ਸਬਜ਼ੀ ਦਾ ਕੰਮ ਕਰੋ। ਇੱਕ ਇੱਕ ਗਾਜਰ ਚੁੱਕੀ ਉਹਨਾਂ ਨੇ, ਇੱਕ ਇੱਕ ਗਾਜਰ ਸਾਡੀ ਬੋਰੀ ਭਰ ਗਈ। ਹੋਰ ਸੁਣਾ ਕੀ ਯਾਰ ਤੁਹਾਨੂੰ ਦੱਸਾਂ ਆ ਭਾਜੀ। ਪਰਸੋਂ ਗਈ ਫਰੂਟ ਮੰਡੀ, 2-2 ਕੇਲੇ ਸੇਬ ਹਰ ਇੱਕ ਫਰੂਟ 2 ਬੋਰੀਆਂ ਲੈ, ਕੱਲ ਨੇ ਰੇੜੀ ਲਾਈ। ਅਸੀਂ ਰਾਤ ਨੂੰ ਆਂਡੀ ਨਹੀਂ ਪਕਾਈ, ਉਹ ਸਵੇਰੇ ਵੇਖਿਆ ਤੇ ਸਾਰੀ ਰਾਤੀ ਖਾ ਗਏ ਸਨ ਫਰੂਟ। ਆਪ ਹੀ ਖਾ ਗਏ। ਇਹ ਟੈਲੈਂਟਡ ਬੱਚੇ ਨੇ ਸਾਡੇ। ਕਿੱਡੇ ਬੇਸ਼ਰਮ ਲੋਕ ਨੇ। ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ? ਹਾਏ ਸ਼ਰਮ ਹੋਵੇ ਤੁਹਾਨੂੰ, ਸ਼ਰਮ ਤੁਹਾਡੇ ਅਗਲੇ ਪਿਛਲੇ ਨੂੰ, ਸ਼ਰਮ ਤੁਹਾਡੇ ਹਮਸਾਇਆ ਨੂੰ, ਸਾਡੀ ਸ਼ਰਮ ਦਾ ਛੱਡ ਭਲੀਆ, ਛੱਡ। ਘਰ ਵਿੱਚ ਮੈਂ ਸੁਣੀ ਜਾਂਦੀ ਹਾਂ ਉਦੋਂ ਦੀ ਇਹਨਾਂ ਦੀ। ਅਜੇ ਸਾਨੂੰ ਸ਼ਰਮ ਹੁੰਦੀ, ਸਾਡੇ 12 ਹੁੰਦੇ। ਛੱਡੋ ਤੁਸੀਂ ਨਾ ਗੱਲਾਂ ਨੂੰ, ਛੱਡ ਦਿਓ, ਛੱਡੋ, ਈਜ਼ੀ ਹੋ ਜਾਓ, ਕੋਈ ਗੱਲ ਨਹੀਂ। ਗੇਂਦਾਂ ਆਉਂਦੀਆਂ ਰਹਿੰਦੀਆਂ। ਦੇਖੋ ਤੁਹਾਡਾ ਕੰਮ ਹੈ ਗੇਂਦ ਆਈ ਵਾਪਸ ਫੜਾ ਦੇਣਾ, ਕੋਈ ਮਸਲਾ ਨਹੀਂ ਹੈ ਇਹਦੇ ਤੁਸੀਂ ਸਾਡੇ ਪੈਸੇ ਬਾਲ ਲੈ ਨੇ, ਨਿੱਕੇ ਨਿੱਕੇ ਬਾਲ ਨੇ ਭਾਜੀ, ਨਿੱਕੇ ਉਹ ਅਜੇ ਵੀ ਨਿੱਕੇ ਚਾਹ ਵਾਲੀ ਪਿਆਲੀ 'ਚ ਪਈ ਗੇਂਦ ਤੁਹਾਡੀ। ਮੈਂ ਤੁਹਾਨੂੰ ਦੱਸ ਉਹ ਗੇਂਦ ਤਾਂ ਲਈ ਆਂਦੇ ਭਲਾ ਮੇਰੇ ਮੈਂ ਬਾਲ ਉਹ ਦੀ। ਥਾਣੇ ਲੈ ਕੇ ਜਾਵਾਂਗਾ, ਗੇਂਦ ਤੁਹਾਡੇ ਤੇ ਪਰਚਾ ਕਰਾਵਾਂਗਾ ਮੈਂ ਤੁਹਾਨੂੰ। ਉਹ ਕਾਹਦਾ ਪਰਚਾ ਕਰਾਓਗੇ? ਗਰਮ ਚਾਹ ਦੇ ਵਿੱਚ ਡਿੱਗਾ ਗਰਮ ਪਰਚਾ ਜਦੋਂ ਤੁਹਾਡੇ ਤੇ ਹੋਏਗਾ ਨਾ, ਤੁਹਾਨੂੰ ਲੱਗ ਕਿਹੜਾ ਜਾਊਗਾ। ਪਰਚਾ? ਕਤਲੇ ਪਿਆਲੀ, ਇਹ ਤੁਹਾਨੂੰ ਪਤਾ ਚੱਲ ਕਤਲੇ ਜਾਏਗਾ। ਚਾਹ, ਇਹ ਤੁਹਾਨੂੰ ਪਤਾ ਲੱਗ ਕਤਲੇ ਜਾਏਗਾ। ਮੇਕਅਪ, ਇਹ ਕਿਹੜੀ ਦਫਾ ਇਹਦੇ ਚ ਜੀ? ਇਹ ਵੇਖੋ ਕਿੰਨੀਆਂ ਦਫਾ ਲੱਗਦੀਆਂ। ਇਹ ਦਫਾ ਟੁੱਟਦੀ ਫਿਰਦੀ। ਇਹ ਪੱਤੀ ਦੀ ਦਫਾ ਲੱਗੇਗੀ ਤੁਹਾਡੇ ਤੇ, ਦੁੱਧ ਦੀ ਦਫਾ ਲੱਗੇਗੀ, ਚੁੱਲ੍ਹੇ ਦੀ ਦਫਾ ਲੱਗੇਗੀ, ਪਤੀਲੀ ਦੀ ਦਫਾ ਲੱਗੇਗੀ, ਗੈਸ ਦੀ ਦਫਾ ਲੱਗੇਗੀ, ਪੀਣ ਵਾਲੇ ਦੀ ਦਫਾ ਚੱਲ ਲੱਗੇਗੀ। ਦੁਰ ਦਫਾ ਸਾਰੀਆਂ। ਅੱਛਾ ਇਹਦੇ ਵਿੱਚ ਲੈ ਕੰਮ ਕਰਨਾ, ਇਹਦੇ ਤੇ ਦਫਾ ਦੂਰ ਲਵਾ ਦੇਣਾ। ਇਹ ਜਿਹੜੇ ਤੁਸੀਂ ਦੰਦ ਕੱਢ ਕੱਢ ਕੇ 12 ਬੱਚੇ ਬਣਾ ਲਏ ਨੇ ਨਾ, ਤੁਹਾਨੂੰ ਅਜੇ ਸ਼ਰਮ ਨਹੀਂ ਆਣ ਲਈ। ਅਬੇ ਨਿਕਾ ਜਿਹਾ ਝੋਲੀ 'ਚ ਆ ਗਵਰਨਮੈਂਟ ਨੇ ਨਹੀਂ ਲਿਖਿਆ। ਕਿਆ ਨਾ ਲੱਗੋ ਫਿਰ ਅੱਲਾ ਖੁਸ਼ੀ ਨਹੀਂ, ਵਖਾਉਣਾ। ਗਵਰਨਮੈਂਟ ਨੇ ਜਿਹੜਾ ਕਿਹਾ ਸੀ ਕਿ 2 ਬੱਚੇ 2 ਹੀ ਅੱਛੇ, ਤੁਸੀਂ ਉਹ ਵੀ ਨਹੀਂ ਸੁਣਿਆ। ਇਹ ਜੀ ਵੀ ਸੁਣ ਲਓ, ਅੱਲਾ ਦੀ ਕਸਮ ਸੁਣਿਆ ਭਾਜੀ ਨੇ, ਸੁਣਿਆ ਉਹ ਸੁਣਿਆ, ਬੱਚੇ 2 ਹੀ ਅੱਛੇ, ਮੈਂ 12 ਜੰਮੇ, ਮੈਂ ਕਿਹਾ ਵਿੱਚੋਂ 2 ਤੇ ਅੱਛੇ ਨਿਕਲਣਗੇ। ਦੇਖ ਲਓ, ਕੋਈ ਵੀ ਇਹ ਅੱਛੇ ਤਾਂ ਨਹੀਂ। ਤੇ ਕੋਈ ਵੀ ਅੱਛਾ ਨਹੀਂ ਹੈ। ਇਸੇ ਲਈ ਤਾਂ ਲੱਗੇ ਅਸੀਂ, ਕਿਹੜਾ ਰੁਕ ਗਏ? 2 ਅੱਛੇ ਕੱਢ ਕੇ ਛੱਡਣੇ ਸੀ ਵਿੱਚੋਂ। ਬੇਸ਼ਰਮ ਲੋਕ ਹੁਣ ਵੀ ਖਾਣ ਨਾਲ ਮੈਂ ਉਮੀਦ ਨਾਲ ਆ, ਅੱਲਾ ਇਹਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਕੁਝ ਸਾਲ 2 ਦਾ ਹੋ ਜਾਵੇ। ਅੱਛਾ ਕਾਕੇ ਘਰ ਪਕਾਇਆ ਕੀ ਤੁਸੀਂ? ਕੀ ਅਸੀਂ ਜੋ ਪਕਾਇਆ ਸੀ ਤੁਹਾਡੇ ਬੱਚਿਆਂ ਗੇਂਦ ਮਾਰ ਕੇ ਡੋਲ ਦਿੱਤਾ। ਅੱਲਾ ਸਮਝਦੇ ਨਾ? ਅੱਜ ਸ਼ਾਮ ਨੂੰ ਮੈਂ ਵੀ ਸਾਰਿਆਂ ਨੂੰ ਨਾਲ ਲੈ ਕੇ ਇੱਥੇ ਆ ਜਾਣਾ, ਤੁਹਾਡੇ ਘਰੋਂ ਖਾਣੀ ਨਹੀਂ ਅਸੀਂ ਚੱਲੇ ਆ ਜਰਾ ਉਧਰ ਕੁੜੀ ਵੱਲੇ। ਸਾਡੇ ਘਰ ਪੱਕਦਾ ਹੀ ਕੁਝ ਨਹੀਂ, ਕਦੇ ਵੀ ਕੁਝ ਵੀ ਸਾਡੇ ਘਰ ਕਦੇ ਕੁਝ ਪੱਕਾ ਹੀ ਨਹੀਂ ਇਹਦੀ ਭਾਜੀ। ਫੁੱਫੀ ਮਰ ਗਈ ਹੈ ਨਾ, ਉਹਦੇ ਖਤਮ ਤੇ ਚੱਲੇ ਆ ਅਸੀਂ। ਕਿੰਨੇ ਵਜੇ ਖਤਮ? ਇਹ ਪਤਾ ਕੋਈ ਨਹੀਂ ਹਾਲੀ ਉੱਥੋਂ ਹੀ ਖਾਵਾਂਗੇ, ਉੱਥੋਂ ਹੀ ਖਾਵਾਂਗੇ। ਅਸੀਂ ਮੈਂ ਵੀ ਅੱਜ ਨਾਲ ਹੀ ਤੁਹਾਡੇ ਨਾਲ ਹੀ ਇਹ ਤਾਂ ਜਾਵਾਂਗੇ। ਸਾਡੇ ਨਾਲ ਜ਼ਿਆਦਾ ਇਹ ਮੈਂ ਤੁਹਾਨੂੰ ਦੱਸ ਦਿੱਤਾ ਜੀ। ਐਸੀ ਕੋਈ ਗੱਲ ਹੀ ਨਹੀਂ, ਐਸੀ ਕੋਈ ਗੱਲ ਨਹੀਂ। ਫੁੱਫੀ ਮਰ ਗਈ ਹੈ, ਤੁਸੀਂ ਸਾਡੇ ਨਾਲ ਜਾਣਾ, ਉੱਥੇ ਜਾ ਕੇ ਰੋਟੀ ਖਾਣੀ ਹੈ। ਨਹੀਂ, ਘਰ ਦੇ ਵਿੱਚ ਜਿਹੜਾ ਵੀ ਕੰਮ ਕਰਦੇ ਆ, ਉਸ ਕੰਮ ਤੋਂ ਬਾਅਦ ਤੁਹਾਡੇ ਬੱਚਿਆਂ ਦੀ ਗੇਂਦ ਵੱਜਦੀ। ਛੱਡੋ, ਹੋ ਜਾਂਦਾ ਉਸ ਦਿਨ ਬੱਚੇ ਵੀ ਮੈਂ ਨੇ। ਮਟਰ ਕੱਢ ਰਹੀ ਸੀ, ਠੀਕ ਹੈ, ਤੁਹਾਡੇ ਬੱਚਿਆਂ ਨੇ ਗੋਲ ਮਾਰੀ, ਮਟਰ ਏਡੀ ਏਡੀ ਦੂਰ ਡਿੱਗੇ, ਸਾਨੂੰ ਰਕਸ਼ਾ ਕਰਾ ਕੇ ਵਾਪਸ ਲਿਆਣੇ ਪਏ। ਹੱਦ ਹੋ ਗਈ ਤੁਹਾਡੇ ਬੱਚਿਆਂ ਦੀ। ਮੈਂ ਨਾ ਕਿਸੇ ਦਿਨ ਉਹਨਾਂ ਨੂੰ ਫਾਂਸੀ ਦੇ ਦੇਣੀ ਹੈ। ਦੇਖੋ ਮਟਰਾਂ ਨੇ ਵੀ ਸੈਰ ਕਰ ਲਈ, ਤੁਹਾਡੀ ਭੈਣ ਨੇ ਵੀ ਸੈਰ ਕਰ ਲਈ, ਇਹ ਤੇ ਸਾਡੇ ਬੱਚਿਆਂ ਦਾ ਫਾਇਦਾ। ਨਹੀਂ ਤੇ ਅਸੀਂ ਉੱਥੇ ਰਕਸ਼ੇ ਕਰਾ ਕੇ ਜਾਂਦੇ ਫਿਰੀਏ ਸਬਜ਼ੀ ਦੇ ਪਿੱਛੇ, ਕਿਹੜੀ ਗੱਲ ਹੈ? ਪਹਿਲੇ ਲੈ ਕੇ ਆਈਏ ਫਿਰ ਬਾਅਦ ਚ ਕੱਢਣ ਲੱਗੇ ਉਹ ਖਿੱਲਰ ਜੇ ਉਹ ਇਕੱਠੀ ਕਰਦੇ ਫਿਰੀਏ। ਉਹ ਹਾਂਡੀ ਪਕਾਉਂਦੇ ਆ, ਕੋਈ 200-400 ਦਾ ਨੁਕਸਾਨ ਉੱਤੇ ਥੱਲੇ ਹੋ ਹੀ ਜਾਂਦਾ, 200 ਦਾ 300 ਦਾ ਰਕਸ਼ਾ ਪੈ ਗਿਆ ਚੁੱਕਦਾ ਤੁਹਾਨੂੰ, ਐਡੀ ਕੋਈ ਟੈਨਸ਼ਨ ਤੇ ਨਹੀਂ ਹੈਗੀ। ਤੁਸੀਂ ਬੱਚਿਆਂ ਨੂੰ ਕ੍ਰਿਕਟ ਹੀ ਛਡਾ ਦਿਓ, ਸਾਰਾ ਮਹੱਲਾ ਸਕੂਨ ਚ ਆ ਜਾਏਗਾ। ਨਹੀਂ ਮੈਂ ਨਹੀਂ, ਕ੍ਰਿਕਟ ਨਹੀਂ ਮੈਂ ਛੁਡਾਣੀ, ਨਾ ਨਾ ਨਾ। ਹਾਂ, ਮੈਂ ਉਹਨਾਂ ਨੂੰ 2 ਕੰਮ ਬਿਲਕੁਲ ਨਹੀਂ ਛੁਡਾਣੇ। ਕਿਹੜੇ? ਇੱਕ ਤੁਹਾਡੇ ਘਰ ਝਾਤੀਆਂ ਮਾਰਨਾ, ਦੂਜੀ ਕ੍ਰਿਕਟ। ਨਹੀਂ, ਝਾਤੀਆਂ ਮਾਰਨਾ ਇਹ ਕੋਈ ਚੰਗੀ ਗੱਲ ਹੈ? ਨਹੀਂ ਬੱਚੇ ਨੇ ਕਿਹੜੀ ਗੱਲ ਐਡੀ, ਜਿਹੜੇ ਬਤਲਾ ਦਿੰਦੇ ਨੇ ਇਹ ਹੋ ਰਿਹਾ ਅੱਬਾ, ਇਹ ਹੋ ਰਿਹਾ ਅੱਬਾ, ਇਹ ਹੋ ਰਿਹਾ ਅੱਬਾ, ਇਸ ਲਈ ਸਾਨੂੰ ਪਤਾ ਲੱਗ ਜਾਂਦਾ ਤੁਹਾਡੇ ਘਰ ਕੀ ਪੱਕ ਰਿਹਾ। ਸਾਡੇ ਵਾਸ਼ਰੂਮ ਦੇ ਉੱਤੇ ਛੱਤ ਨਹੀਂ ਹੈਗੀ, ਸਮਝਣਾ ਨਾ। ਅਸੀਂ ਜਦੋਂ ਵਾਸ਼ਰੂਮ ਜਾਣਾ ਹੁੰਦਾ ਉੱਤੋਂ ਵੇਖਦੇ ਆ, ਫਿਰ ਉੱਤੋਂ ਝਾਤੀਆਂ ਮਾਰਨ ਡਏ ਹੁੰਦੇ, ਚਾਚਾ ਇਹ ਕੀ ਕਰਨ ਡਏ ਆ, ਚਾਚਾ ਇਹ ਕੀ ਕਰਨ ਡਏ ਆ। ਮੈਨੂੰ ਬੱਚੇ ਨੇ ਦੱਸਿਆ, ਤੁਸੀਂ ਆਪਣੀ ਕਬਜ਼ ਦਾ ਇਲਾਜ ਕਰਾਓ। ਬੱਚੇ ਕਹਿੰਦੇ ਚਾਚਾ ਬਹੁਤ ਦੇਰ ਬੈਠਾ ਰਹਿੰਦਾ ਅੰਦਰ। ਉਹ ਯਾਰ ਅਸੀਂ ਇਲਾਜ ਕਰਾਈਏ, ਆਪਣੇ ਬੱਚਿਆਂ ਦਾ ਇਲਾਜ ਕਰਾਓ। ਬੱਚੇ ਨਹੀਂ ਮੋੜਨੇ, ਅਸੀਂ ਬੱਚੇ ਨਹੀਂ ਮੋੜਨੇ, ਨਾ ਨਾ ਬੱਚੇ ਨਹੀਂ। ਬੱਚੇ ਦੇਖੋ, ਬੱਚਿਆਂ ਦਾ ਹੱਕ ਹੈ ਕਿ ਉਹ ਖੇਡਣ, ਖੇਲਣ, ਹੱਸਣ, ਵੱਡੇ ਹੋਣ,
ਉਹਨਾਂ ਦੀ ਪਰਵਰਿਸ਼ ਨਹੀਂ ਰੋਕਣਾ ਚਾਹੁੰਦਾ ਮੈਂ ਨਹੀਂ ਤੇ ਨਹੀਂ ਤੁਸੀਂ ਉਹਨਾਂ ਦੀ ਅੱਛੇ ਤਰੀਕੇ ਨਾਲ ਕਰੋ ਨਾ ਪਰਵਰਿਸ਼ ਜਿਹੜੀ ਕਰਨੀ ਹੈ ਅੱਛੇ ਇਸ ਤਰ੍ਹਾਂ ਦੇ ਨਾ ਕਰੋ ਛੱਤਾਂ ਤੇ ਜਾਣ ਕੇ ਤੁਸੀਂ ਅੱਛੇ ਤਰੀਕੇ ਨਾਲ ਕਿਵੇਂ ਹੁੰਦੀ ਪਰਵਰਿਸ਼ ਚਲੋ ਤੁਸੀਂ ਦੱਸ ਦਿਓ ਕਿਵੇਂ ਹੁੰਦੀ ਅੱਛੇ ਤਰੀਕੇ ਉਹਨਾਂ ਨੂੰ ਨਾਲ ਘਰ ਖਿਡਾਓ ਗਰਾਊਂਡ 'ਚ ਖਿਡਾਓ ਲੈ ਕੇ ਜਾਓ ਉਹ ਸਵੇਰੇ ਸਵੇਰੇ ਜਿਵੇਂ ਬੱਕਰੇ ਨਹੀਂ ਕੱਢਦੇ ਹਾਂ ਉਹ ਜਿਵੇਂ ਵੱਡੀ ਈਦ ਦੇ ਉੱਤੇ ਬੱਕਰੇ ਕੱਢਦੇ ਨੇ ਇਸ ਤਰ੍ਹਾਂ ਬੱਚੇ ਕੱਢ ਕੇ ਲੈ ਜਾ ਕਰੋ ਗਰਾਊਂਡ 'ਚ ਹਾਸੇ ਵਾਲੀਆਂ ਗੱਲਾਂ ਦੋ ਛੋਟੀਆਂ ਹੱਥ 'ਚ ਫੜੋ ਇੱਕ ਜਣਾ ਅੱਗੇ ਲੱਗ ਜਾਏ ਇੱਕ ਜਣਾ ਪਿੱਛੇ ਲੱਗ ਜਾਏ ਆ ਤਾਂ ਭਾਈ ਖਰੇ ਮੰਗਲ ਦਾ ਕੰਮ ਕਰਦਾ ਸੀ ਛੋਟੀ ਲੈ ਕੇ ਮੈਂ ਵੈਸੇ ਤੈਨੂੰ ਇੱਕ ਮਸ਼ਵਰਾ ਦਿਆਂ ਹਾਂ। ਇਹਦੀ ਗੱਲ ਤੋਂ ਮੇਰੇ ਜ਼ਿਹਨ 'ਚ ਇੱਕ ਆਈਡੀਆ ਆਇਆ ਜੀ ਕੀ ਸਾਡੇ ਜੋ ਬੱਚੇ ਵਿਹਲੇ ਰਹਿੰਦੇ ਹਾਂ। ਅਸੀਂ ਉਹਨਾਂ ਨੂੰ ਪੁੱਛਾਂ ਲਵਾ ਕੇ ਮਦਾਰੀਆਂ ਨਾ ਕਿਉਂ ਨਾ ਤੋੜ ਦਈਏ ਜਿੱਥੇ ਮਰਜ਼ੀ ਤੋੜ ਦਿਓ ਲੇਕਿਨ ਸਾਡੀ ਜਾਨ ਛਡਾਓ ਸਾਡੇ ਮਹੱਲੇ ਚੋਂ ਕੱਢ ਦਿਓ ਤੁਹਾਨੂੰ ਨਹੀਂ ਅੱਲਾ ਨਹੀਂ ਦਾ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਦੇਖੋ ਇਹ ਹੱਕ ਹੈ ਬੱਚੇ ਦਾ ਕਿ ਉਹਨੇ ਖੇਡਣਾ ਤੁਹਾਡਾ ਦੇਖੋ ਬੱਚੇ ਦਾ ਗੁੱਸਾ ਨਹੀਂ ਕਰਨਾ ਤੁਸੀਂ ਚੁੱਕ ਕੇ ਗੇਂਦ ਵਾਪਸ ਸੁੱਟਣੀ ਹੈ ਬਸ ਯਾਰ ਵਾਪਸ ਕਿੰਨੀ ਕੁ ਸੁੱਟੀਏ ਉਸ ਦਿਨ ਕਸਟਰਡ ਬਣਾਉਣ ਦੇ ਕੀ ਹਾਲ ਕੀਤਾ ਇਹਨਾਂ ਨੇ ਖਿਲਰ ਗਿਆ ਸਾਰਾ ਖਿੱਲਰ ਗਿਆ ਉਹਦੇ ਸ਼ੁਕਰ ਹੈ ਕੋਈ ਕੋਲ ਨਹੀਂ ਸੀ ਇੱਧਰ ਉੱਧਰ ਵੇਖ ਕੇ ਤੇ ਫਿਰ ਉਹ ਮੈਂ ਦੇਖਿਆ ਮੈਂ ਉੱਤੋਂ ਦੇਖਿਆ ਕਸਟਰਡ ਵੇੜੇ 'ਚ ਖਿਲ ਰਿਹਾ ਮੈਨੂੰ ਲੱਗਾ ਫਾਈਨ ਆਰਟ ਬਣੀ ਹੈ ਦੇਖੋ ਨਾ ਕਿੰਨੀ ਅੱਛੀ ਪੇਂਟਿੰਗ ਬਣ ਗਈ ਤੁਹਾਡੇ ਵੇੜੇ 'ਚ ਮੁਫਤੀ ਬਣ ਗਈ ਤੁਸੀਂ ਉਹਦਾ ਦੇਖੋ ਮੁੱਲ ਹੋਇਆ ਤਾਂ ਗੁੱਸਾ ਕਰਨ ਲਈ ਕਿਹੜੀ ਗੱਲ ਹੈ ਪੇਂਟਿੰਗ ਅਸੀਂ ਵਿਹੜੇ ਦੇ ਵਿੱਚ ਨਹੀਂ ਕਰਾਣੀ ਅਸੀਂ ਕੰਧਾਂ ਦੇ ਕਰਾਣੀ ਚਾਹੁੰਦੇ ਚਲੋ ਅਗਲੀ ਵਾਰੀ ਅਸੀਂ ਗੇਂਦ ਮਾਰਾਂਗੇ ਕਸਟਰਡ ਕੰਧ ਵੱਲ ਨੂੰ ਉਡਾ ਦੇਵਾਂਗੇ ਅਸੀਂ ਦੇਖ ਤੁਹਾਡੇ ਮਸਲੇ ਹੱਲ ਬੱਚਿਆਂ ਨੂੰ ਕਰਾਂਗੇ ਕਹੋਗੇ ਸ਼ਾਟ ਇਹੋ ਜਿਹੀ ਖੇਡਣ ਹਨਾ ਓਏ ਉਹਨਾਂ ਨੂੰ ਛਡਾ ਲੈ ਉਹਨਾਂ ਨੂੰ ਕ੍ਰਿਕਟ ਛਡਾ ਲੈ ਨਹੀਂ ਨਹੀਂ ਉਹ ਮਦਾਰੀ ਕਰਾ 12 ਬੱਚੇ ਕਿਵੇਂ ਬਣਾ ਲਏ ਮੈਨੂੰ ਤਾਂ ਸਮਝ ਨਹੀਂ ਆਉਣ ਡਈ ਨਹੀਂ ਅੱਛਾ 12 ਬੱਚਿਆਂ 'ਚ ਮੇਰਾ ਕੋਈ ਕਮਾਲ ਹਾਂ। ਨਹੀਂ ਯਕੀਨ ਕਰੋ ਇਹਨੂੰ ਵੀ ਚਾਹ ਨਹੀਂਗਾ ਕਹਦੀ ਗੱਲ ਆ ਭਾਈ ਇਹਦਾ ਕੀ ਕਮਾਲ ਹੈ ਆ ਕਮਾ ਕੇ ਲਿਆਓਗੇ ਤੇ ਫਿਰ ਪਤਾ ਲੱਗੇਗਾ ਨਾ ਨਹੀਂ ਪਹਿਲੀ ਗੱਲ ਠੀਕ ਹੈ ਤੁਹਾਡੀ ਕਮਾ ਕੇ ਲਿਆਏਗੀ ਉਹਨੇ ਕਿੱਥੋਂ ਕਮਾ ਕੇ ਲਿਆਣਾ ਕਮਾ ਕੇ ਤੂੰ ਲਿਆਣਾ ਨਹੀਂ ਇਹਦੇ ਪਿਓ ਤੇ ਵਾਜਬ ਹੈ ਕਿ ਇਹਨੇ ਜਦੋਂ ਧੀ ਦਿੱਤੀ ਹੈ ਤੇ ਬੱਚੇ ਖਰਚਾ ਵੀ ਦਵੇ ਜੋਏ ਵੀ ਪਾਲੇ ਇਹਦੇ ਚ ਕਿਹੜੀ ਯਾਰ ਟੈਨਸ਼ਨ 12 ਬੱਚੇ ਨੇ ਉਹਨਾਂ ਨੂੰ ਕੰਮ ਤੇ ਲਾਓ ਰੁਪਈਆ 200 ਵੀ ਲਿਆਉਣ ਤੇ ਤੁਹਾਡਾ 24-2500 ਰੁਪਈਆ ਬਣ ਜਾਣਾ ਬਹੁਤ ਅੱਛਾ ਆਈਡੀਆ ਮੈਂ ਆਪਣੇ ਬੱਚਿਆਂ ਨੂੰ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਨ ਤੇ ਲਾਤਾ ਚੰਗਾ ਜੀ। ਉਹਨੇ 2 ਦਿਨ ਬਿਜ਼ਨਸ ਕੀਤਾ ਉਹ ਬਿਜ਼ਨਸ ਮੇਰੀ ਸਮਝ ਚ ਨਹੀਂ ਆਇਆ ਉਹ ਬੱਚੇ ਬੜੇ ਸ਼ਰਾਰਤੀ ਉਹਨਾਂ ਨੇ ਪਲਾਸਟਿਕ ਦੀਆਂ ਬੋਤਲਾਂ ਘਰ ਲਿਆ ਕੇ ਅੱਗ ਲਾਤੀ ਅੱਛਾ। ਉਹ ਭਾਜੀ ਧੂਆਂ ਫੈਲਿਆ ਉਹ ਫਿਰ ਤੇ ਬੱਚੇ ਪਹਿਲਾਂ ਨਹੀਂ ਦੱਸਦੇ ਉਹ ਧੂਏ 'ਚ ਬਿਲਕੁਲ ਹੀ ਗਵਾਚ ਗਏ ਉਹ ਮੈਨੂੰ ਸਮਝ ਨਹੀਂ ਆਇਆ ਬੱਚੇ ਗਏ ਕਿਤੇ ਤਾਂ 2 ਦਿਨ ਲਾ ਕੇ ਮੈਂ ਬੱਚੇ ਪੂਰੇ ਕੀਤੇ ਉਹ ਮੈਂ ਛੱਡ ਦਿਓ ਬੱਚੇ ਪੂਰੇ ਕੀਤੇ ਨਾ ਹੁਣ ਮੈਂ ਕਰਨਾ ਕੇਸ ਤੁਹਾਡੇ ਤੇ ਆ ਸਮੋਕ ਦਾ ਵੀ ਤੁਹਾਡੇ ਤੇ ਕੇਸ ਪਵਾਉਂਦੇ ਆ ਵੇਖ ਲਓ ਇਹੋ ਹੀ ਰੌਲਾ ਪੈਣਾ ਮੈਂ ਤੁਹਾਨੂੰ ਦੱਸ ਭਾਜੀ ਆ ਤੇ ਚੰਗਾ ਕਰੇ ਨੀ ਤੇ ਅੰਦਰ ਕਰਾ ਕੁ 4 ਦਿਨ ਸਕੂਨ ਘਰ ਚ ਆਵੇ 4 ਦਿਨ ਕਾਹਦਾ ਸਕੂਨ ਹੋਣਾ ਮੈਨੂੰ ਸਮਝ ਨਹੀਂ ਆ ਰਹੀ ਉਹਨੂੰ ਕਾਹਦਾ ਸਕੂਨ ਉਹ ਕਿਹੜਾ ਇੱਥੇ ਵੀ ਵਿਹਲਾ ਜੇਲ੍ਹ 'ਚ ਵੀ ਵਿਹਲਾ ਰਹੇਗਾ ਉਹ ਕਿਹੜੇ ਕੰਮ ਆ ਕਰਨ ਡਿਆ ਖਾਣੀ ਘਰ? ਤੇ ਰੋਟੀ ਤੁਹਾਡੀ ਗੱਲ ਸਹੀ ਖਾਣੀ ਹੁਣ ਤਾਂ ਉੱਥੇ ਵੀ ਮਿਲ ਜਾਣੀ ਬੈਠੇ ਤੇ ਅਸੀਂ ਭੁੱਖੇ ਆ ਲੇਕਿਨ ਆਪਣੇ ਬੱਚਿਆਂ ਨੂੰ ਮਨਾ ਕਰ ਲਓ ਅਸੀਂ ਬੈਲ ਲਵਾਤੀ ਏ ਕਿਉਂ ਜੀ ਤੁਹਾਡੇ ਬੱਚਿਆਂ ਦੀ ਵਜ੍ਹਾ ਤੋਂ ਉਹ ਕਿਉਂ ਉਹ ਜ਼ਰਾ ਕੁ ਹੁੰਦਾ ਸੀ ਗੇਂਦ ਡਿੱਗਦੀ ਬੈਲ ਦੇ ਦਿੰਦੇ ਜ਼ਰਾ ਕੁ ਹੁੰਦਾ ਸੀ ਗੇਂਦ ਡਿੱਗਦੀ ਬੈਲ ਦੇ ਦਿੰਦੇ ਬਹੁਤ ਲਾਂਤੀ ਨੇ ਉਹਨਾਂ ਨੂੰ ਤਾਂ ਮੈਂ ਸਮਝਾਈ ਛੱਟ ਟੱਪ ਕੇ ਚਲੇ ਜਾਣਾ ਉਹ ਤੇ ਗਏ। ਉੱਠਣਾ ਵੀ ਨਹੀਂ ਬੱਲੇ ਤੇ ਚਲੇ ਇਹਦਾ ਬੰਦਾ ਤਨਖਾਹ ਤੇ ਹਲੇ ਸਿਰ ਬੋਲ ਫੜਾਣੀ ਬਈ ਹਮਸਾਇਆਂ ਨੂੰ ਬੋਲ ਬਹੁਤ ਅੱਛਾ ਕੀਤਾ ਤੁਸੀਂ ਇਹ ਹੁੰਦਾ ਕਿ ਹਮਸਾਏ ਦੇ ਹੱਕ ਦਾ ਅਹਿਸਾਸ ਯਕੀਨ ਕਰੋ ਹਾਂ ਨਹੀਂ ਅਸੀਂ ਸਾਥ ਕਰਨੇ ਤੁਸੀਂ ਨਾ ਕਰਿਓ ਤੁਸੀਂ ਇੰਜ ਕਰੋ ਨਾ ਤੁਸੀਂ ਬੰਦਾ ਕੱਢ ਦਿਓ ਮੈਨੂੰ ਰੱਖ ਲਓ ਮੈਂ ਚਲੋ ਗੇਂਦਾਂ ਸੁੱਟੀ ਜਾਵਾਂਗਾ ਤਾਂ ਮੈਨੂੰ ਦੇ ਦੇਣਾ ਬਾਬਾ ਜੀ ਇਹਦੀ ਗੱਲ ਹੈ ਇਹਦੇ ਚ ਕੋਈ ਮਸਲਾ ਤੇ ਨਹੀਂ ਲੜਾਈ ਵਾਲਾ ਰੱਬ ਦਾ ਵਾਸਤਾ ਹੀ ਸ਼ੌਕ ਆ ਪੋਲਟਰੀ ਫਾਰਮ ਬੰਦ ਕਰ ਆਪਣਾ ਇਹਦੇ ਮਹੱਲੇ ਵਾਲੇ ਤੰਗ ਪੈ ਗਏ ਨੇ ਸਾਰੇ ਦੇਖੋ ਮੈਨੂੰ ਹਜੇ ਤੱਕ ਤੁਹਾਡੀ ਸਮਝ ਨਹੀਂ ਆ ਰਹੀ ਤੁਸੀਂ ਉਲਾਮਾ ਦੇਣ ਆਏ ਹੋ ਕਿ ਤੁਸੀਂ ਕੋਈ ਪਰਸਨਲ ਗੱਲ ਕਰਨ ਆਏ ਹੋ ਪਰਸਨਲ ਗੱਲ ਇਹਦੇ ਕਿ ਮੇਰੇ ਲੋ ਤੁਸੀਂ ਬੱਚੇ ਭਾਵੇਂ ਤੁਹਾਡਾ 100 ਹੋ ਜਾਏ 150 ਹੋ ਜਾਏ 200 ਬੱਚਾ ਹੋ ਜਾਏ ਆਮੀਨ, ਮੈਨੂੰ ਇਸ ਆਮੀਨ, ਗੱਲ ਆਮੀਨ, ਨਾਲ ਨਹੀਂ। ਆਮੀਨ, ਲੇਕਿਨ ਆਮੀਨ। ਇੱਥੋਂ ਮਹੱਲਾ ਬਦਲ ਲਓ ਤੁਹਾਡੀ ਮਿਹਰਬਾਨੀ ਨਹੀਂ ਜਦੋਂ 200 ਬੱਚਾ ਹੋ ਜਾਏਗਾ ਫਿਰ ਮੈਂ ਮਹੱਲਾ ਕਿਉਂ ਬਦਲਾਂਗਾ ਫਿਰ ਤਾਂ ਮਹੱਲਾ ਮੇਰਾ ਆਪਣਾ ਹੋ ਜਾਏਗਾ ਫਿਰ ਮਕਾਨ ਢਾਹ ਕੇ ਨਾ ਨੀਵਾ ਕਰ ਲਓ ਸਾਡਾ ਮਕਾਨ ਹੈ ਨੀਵਾ ਲਿਆਓ ਪੈਸੇ। ਸਾਡੇ ਵੱਲ ਝਾਤੀ ਪਈ ਪੈਸੇ ਦਿਓ ਕੋਈ ਮਸਲਾ ਨਹੀਂ ਕਾਹਦੇ? ਦਿਓ ਪੈਸੇ ਹਾਂ ਨੀਵਾ ਕਰਾਉਣ ਦੇ ਦਿਓ ਨਾ ਕੋਈ ਮੈਂ ਮਸਲਾ ਕਾਹਦੇ ਦਿਆਂ ਤੇ ਨੀਵਾ ਨਹੀਂ ਕਰਾਉਣਾ ਨਹੀਂ ਤੇ ਮੈਂ ਤੈਨੂੰ ਪੈਸੇ ਕਿੰਨੇ ਕੁ ਚਾਹੀਦੇ ਦੱਸ ਦੇ ਦਿਓ ਕੋਈ ਕਿੰਨੇ ਕੁ ਲੱਗ ਜਾਣਗੇ ਜਿੰਨੇ ਤੇਰੀ ਫੁੱਫੀ ਦੀ ਫੌਤਗੀ ਤੇ ਲੱਗੇ ਲਓ ਜੀ ਉਹ ਫਿਰ ਮੈਂ ਹੱਥ ਜੋੜ ਕੇ ਦੱਬੀ ਸੀ ਇੱਥੇ ਤੁਹਾਨੂੰ 5 ਲੱਖ ਦੇਣਾ ਪੈਣਾ 5 ਲੱਖ ਆ ਰੁਪਏ ਇੰਨਾ ਕੁ ਦੇ ਦਿਓ ਤੇ ਮੈਂ 50,000 ਰੁਪਇਆ ਕਿਸੇ ਨੂੰ ਦੇ ਕੇ ਬੰਬ ਨਾ ਰਖਾ ਦਾਂ ਹਰ ਸ਼ਾਈ ਉੱਡ ਜੇ ਵਿੱਚ ਹੀ ਹਾਏ 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 ਸਾਡੀ ਵੀ ਜਾਨ ਛੁੱਟ ਜਾਏ ਤੁਸੀਂ ਵੀ ਉੱਡ ਜਾਓਗੇ ਕਸਮੇ ਆਤੰਕਵਾਦੀ ਆ ਗਿਆ ਸਾਡੇ ਘਰ ਨਹੀਂ ਤੁਸੀਂ ਸ਼ਰਮ ਕਰੋ ਕੁਛ ਤੁਹਾਨੂੰ ਹਜਾਜ ਨਹੀਂ ਹੁੰਦੀ ਨਿੱਕੇ ਨਿੱਕੇ ਬੱਚੇ ਮਰਨ ਇਨਸਾਨਾਂ ਦੇ ਨਾਲ ਤੁਸੀਂ ਗੱਲ ਰੌਲੇ 'ਚ ਪਾਈ ਹੈ ਭਾਈ ਗੱਲ ਸੁਣੋ ਬੰਬ ਵਾਲਾ ਆਈਡੀਆ ਮੈਨੂੰ ਤੁਹਾਡਾ ਬੜਾ ਅੱਛਾ ਲੱਗਾ ਤੁਸੀਂ ਬੰਬ ਰਖਾਣਾ ਜੇ ਮੈਨੂੰ ਦੱਸ ਕੇ ਰਖਾਣਾ ਜੇ ਇਹ ਕੱਲੀ ਘਰ ਹੋਵੇ ਉਡਾ ਦੇਣਾ ਮੈਨੂੰ ਕੋਈ ਟੈਨਸ਼ਨ ਨਹੀਂ ਜੀ ਯਕੀਨ ਕਰੋ ਇਹਦਾ ਕੀ ਨਾਂ ਜੇ ਬੱਚੇ ਦਾ ਕੀ ਨਾਂ ਇਹ ਤੇਰਾ ਅੱਛਾ ਇਹਦਾ ਮੇਰਾ ਹੀ ਬੱਚਾ ਮੈਂ ਭੁੱਲ ਜਾਣਾ ਇਹਦਾ ਭਲੇਖਾ ਨਾਂ ਰੱਖਿਆ ਹੈ ਭਲੇਖੇ 'ਚ ਹੀ ਹੋ ਗਿਆ ਬਸ ਉਹ ਕੀ ਨਾਂ ਕੀ ਨਾਂ ਰੱਖਿਆ ਸੀ ਇਹਦਾ ਭਲੇਖਾ ਨੰਬਰ ਇਹਦਾ 12ਵਾਂ ਨਾਂ ਇਹਦਾ ਨਹੀਂ ਤੇ ਇਸ ਤੋਂ ਵੱਡੇ ਦਾ ਕੀ ਨਾਂ ਹੈ ਲੋ ਯਕੀਨ ਕਰੋ ਸਿਕੰਦਰ ਤੋਂ ਛੋਟਾ ਰਜਬ ਤੈयब ਅੱਲਾ ਦਿੱਤਾ
ਨਾ ਪੜ੍ਹੇ ਲਿਖੇ ਮੈਂ ਨਾ ਸਾਰੇ ਪੜ੍ਹੇ ਲਿਖੇ ਰੱਖੇ ਚੰਗਾ ਮੈਂ ਕੀਤਾ, ਅੱਛਾ ਚੰਗਾ ਕੀਤਾ। ਫਾਤਰ ਤੂੰ ਵੀ ਤਾਂ ਕੋਈ ਦੱਸ ਤੇਰੇ ਵੀ ਤੇ ਨੇ ਸਾਰੇ ਮੇਰੇ ਤੇ ਹੀ ਪੈ ਗਏ ਨੇ ਨਾ ਦੱਸ ਕੋਈ ਦੱਸਦਾ ਉਹਨਾਂ ਨੂੰ ਤੇ ਤੇਰੇ ਚ ਹੋਣੇ ਤੇ ਤੇਰੇ ਹੀ ਹੋਣੇ ਤੇ ਤੂੰ ਵੀ ਦੱਸ ਨਾ ਤੂੰ ਤੇ ਯਾਦ ਨਾ ਰਹਿੰਦਾ, ਤੇ ਨਹੀਂ। ਬੱਚਿਆਂ ਦੇ ਨੰਬਰ ਲਾ ਦਿਓ ਠੀਕ ਹੈ ਨਾ 1 ਨੰਬਰ 2 ਨੰਬਰ 12 ਨੰਬਰ ਤੱਕ ਲਾਓ ਠੀਕ ਹੈ ਨਾ ਅੱਗੋਂ ਅੱਲਾ ਵਾਰ ਅੱਗੋਂ ਅੱਲਾ ਵਾਰਸ ਹੈ 100 ਤੱਕ ਨੰਬਰ ਜਾਣੇ ਕਿਹੜਾ ਕੋਈ ਘੱਟ ਜਾਣੇ ਬਈ ਬਹੁਤ ਅੱਛੀ ਗੱਲ ਕੀਤੀ ਤੁਸੀਂ ਬਈ ਬਹੁਤ ਅੱਛੀ ਗੱਲ ਕੀਤੀ ਦੇਖੋ ਇਸ ਤਰ੍ਹਾਂ ਨੰਬਰ ਲਾ ਦੇਗੇ ਨਾ ਬੱਚਿਆਂ ਨੂੰ ਹਾਂ। ਨਾਲੇ ਬੱਚਿਆਂ ਦੇ ਨੰਬਰ ਲੱਗ ਜਾਣਗੇ ਨਾਲੇ ਬੱਚੇ ਹਿਸਾਬ ਪੜ ਲੈਣਗੇ ਨਾਲੇ ਬੱਚਿਆਂ ਨੂੰ ਪਹਾੜੇ ਯਾਦ ਹੋ ਜਾਣਗੇ ਇੰਜੀ ਯਾਰ ਗੱਲ। ਬਹੁਤ ਅੱਛੀ ਗੱਲ ਕੀਤੀ ਤੁਸੀਂ ਯਾਰ ਬਹੁਤ ਸਹੀ ਨਾ ਆਦਮੀ ਹੋ ਤੁਸੀਂ ਢੀਠ ਮਾਂ ਪਿਓ ਮੈਂ ਨਹੀਂ ਤੁਹਾਡੇ ਤੋਂ ਵੱਡਾ ਵੇਖ ਨਹੀਂ ਅੱਗੋਂ ਸੀ ਜਾਣ ਠੀਠ ਵਾਲੀ ਉਹ ਗੱਲ ਹੀ ਤੁਸੀਂ ਇਹੋ ਜਿਹੀ ਕਰਦੇ ਹੋ ਭਾਜੀ ਹਾਸਾ ਨਿਕਲ ਜਾਂਦਾ ਕੀ ਕਰੀਏ ਠੀਠ ਮੈਂ ਹੀ ਠੀਠ ਇਹ ਤਾਂ ਮਾਸ਼ਾਅੱਲਾ ਬੜੇ ਪੜ੍ਹੇ ਲਿਖੇ ਬਾਸ਼ੌਰ ਵੇਖਣ ਲੱਗ ਨਹੀਂ ਨੇ ਐਚਐਸਐਮ ਚ ਪੜਾਉਂਦੇ ਨੇ ਐਚਐਸਐਮ ਚ ਪ੍ਰੋਫੈਸਰ ਨੇ ਹਾਂਜੀ ਓਏ ਆ ਵੇਖ ਘਰ ਪੜਾ ਲਓ ਬੱਚਿਆਂ ਨੂੰ ਪੜਾ ਲਓ ਉੱਥੇ ਜੋ ਜਾ ਕੇ ਤੁਸੀਂ 6 ਬੱਚਿਆਂ ਨੂੰ ਕਲਾਸ ਦੇਣੀ ਇੱਥੇ ਘਰ 12 ਬੱਚਿਆਂ ਦੀ ਕਲਾਸ ਲਿਆ ਕੇ ਬਵੋ ਇਹ ਭਲਾ ਕੀ ਪੜਾਉਂਦੇ ਨੇ ਹਾਂ ਉਹ ਜਿਹੜਾ ਕਹਿੰਦੇ ਨੇ ਬੜੀਆਂ ਪੱਟੀਆਂ ਪੜਾਉਂਦੀਆਂ ਮਾਈ ਤੂੰ ਇਹ ਉਹ ਪੜਾਉਂਦੇ ਨੇ ਅੱਛਾ ਅੱਛਾ ਹਾਂਜੀ ਪ੍ਰੋਫੈਸਰ ਨੇ ਆਪਣੇ ਕੰਮ ਦੇ ਮਾਸਟਰ ਨੇ ਮਗਰ ਦੇਖੋ ਬੱਚਿਆਂ ਦਾ ਤੁਹਾਡਾ ਗਿਲਾ ਨਹੀਂ ਬਣਦਾ ਸਾਡੇ ਤੇ ਛੱਤ ਖੇਡਣ ਲਈਏ ਖੇਡਣ ਕੁੱਦਣ ਲਈਏ ਕਿਹੜੀ? ਅਗਰ ਉੱਥੋਂ ਕੋਈ ਗੇਮ ਤੁਹਾਡੇ ਘਰ ਚਲੀ ਜਾਂਦੀ ਹੈ ਤਾਂ ਤੁਸੀਂ ਸ਼ੁਕਰ ਕਰੋ ਤੁਹਾਡੇ ਘਰ ਕੋਈ ਆਇਆ ਵੇਖੋ ਅੱਲਾ ਨਾ ਕਰੇ ਕੱਲ ਨੂੰ ਕੋਈ ਬੱਚਾ ਡਿੱਗ ਪੈਂਦਾ ਛੱਤ ਤੋਂ ਤੇ ਫੇਰ ਨਹੀਂ ਉਹ ਬੱਚਿਆਂ ਨੂੰ ਅਸੀਂ ਸਿਖਾਇਆ ਹੈ ਉਹ ਬੱਚਿਆਂ ਨੂੰ ਅਸੀਂ ਸਿਖਾਇਆ ਹੈ ਕਿ ਬੇਟਾ ਆਪ ਨਹੀਂ ਡਿੱਗਣਾ ਗੇਂਦ ਛੁੱਟਣੀ ਗੇਂਦ ਆਪ ਕਦੇ ਨਹੀਂ ਡਿੱਗਣਾ ਬੱਚਿਆਂ ਨੂੰ ਸਮਝਾਈਦਾ ਸਿਖਾਈਦਾ ਕੁੱਤਿਆਂ ਨੂੰ ਮੈਂ ਤੁਸੀਂ ਸਮਝ ਨਹੀਂ ਆਉਂਦੀ ਕਿ ਕਤੂਰੇ ਨੇ ਕਿ ਬੱਚੇ ਨੇ ਤੁਹਾਡੇ ਕੈਸੀ ਗੱਲ ਕੀਤੀ ਤੁਸੀਂ ਮੰਮੀ ਤੈਨੂੰ ਕਹਿ ਰਿਹਾ ਸੀ ਨਾ ਕੁੱਤੇ ਵਰਗੇ ਲੱਗਦੇ ਨੇ ਸਾਰੇ ਹਾਂ ਵੱਡਾ ਕੁੱਤਾ ਤਾਂ ਤੂੰ ਆਪ ਏ ਦੱਸੋ ਉਹੀ ਗੱਲ ਕਰਤੀ ਨਾ ਉਹਨੇ ਇਹਨਾਂ ਦੀ ਬਣ ਆਪਸ ਵਿੱਚ ਨਹੀਂ ਆਉਂਦੀ ਇਹਨਾਂ ਨੇ ਦੂਜਿਆਂ ਨੂੰ ਕੀ ਇਹਨਾਂ ਨੇ ਸਮਝਾਉਣਾ ਬੱਚਿਆਂ ਨੂੰ ਕੀ ਸਮਝਾਉਣਾ ਹੈ? ਨਾ ਬੱਚਿਆਂ ਦੇ ਮਾਮਲੇ 'ਚ ਅਸੀਂ ਈਜ਼ੀ ਆ ਬਿਲਕੁਲ ਈਜ਼ੀ ਯਕੀਨ ਕਰੋ ਅਸੀਂ ਟੈਨਸ਼ਨ ਲਈ ਕਦੇ ਨਹੀਂ ਬੱਚੇ ਦੀ ਕਦੇ ਨਹੀਂ ਟੈਨਸ਼ਨ ਲਈ ਅਸੀਂ ਚਾਹੁੰਦੇ ਆ ਬੱਚੇ ਦੁਨੀਆ 'ਚ ਖੇਡਣ ਭੱਜਣ ਨੱਚਣ ਵੱਡੇ ਹੋਣ ਜਵਾਨ ਹੋਣ ਤੇ ਜੇ ਬੱਚੇ ਕੋ ਕੋਈ ਤੰਗ ਨਹੀਂ ਤੇ ਉਹ ਬੱਚਾ ਕਾਹਦਾ ਭਾਜੀ ਨਹੀਂ ਜੇ ਇੰਜੀ ਤੁਸੀਂ ਬੱਚਿਆਂ ਨੂੰ ਖਿਡਾਉਣਾ ਨਸਾਉਣਾ ਭਜਾਉਣਾ ਤੇ ਘਰੋਂ ਕੱਢ ਦਿਓ ਆਪੇ ਨੱਸਦੇ ਫਿਰਨਗੇ ਧੱਕੇ ਟੁੱਡੇ ਖਾਂਦੇ ਫਿਰਨਗੇ ਉਹ ਭਾਜੀ ਤੁਸੀਂ ਇਹ ਗੱਲ ਕਰਤੀ ਯਕੀਨ ਕਰੋ ਮੈਂ 2-3 ਵਾਰੀ ਮਾਂ ਸਮੇਤ ਕੱਢਤੇ ਯਕੀਨ ਕਰੋ ਭਾਜੀ ਤੁਸੀਂ ਇਹਨਾਂ ਨੂੰ ਮਹੱਲੇ ਚ ਕੱਢੋ ਤਾਂ ਕਿ ਗੱਲ ਇੱਥੇ ਹੀ ਰੁਕ ਜਾਵੇ ਮੈਂ ਮਾਂ ਸਮੇਤ 2-3 ਵਾਰੀ ਕੱਢੇ ਉਹ ਬਾਅਦ ਚ ਮੈਨੂੰ ਅਹਿਸਾਸ ਹੋਇਆ ਕਿ ਮਾਂ ਚਲੀ ਗਈ ਮੇਰਾ ਸਹੁਰਾ ਤੇ ਖਰਚਾ ਨਹੀਂ ਭੇਜੇਗਾ ਫਿਰ ਮੈਂ ਹੱਥ ਮੁੱਠ ਜੋੜ ਕੇ ਵਾਪਸ ਲੈ ਆਇਆ ਮੈਂ ਕਿੱਥੇ ਘਰ ਵਾੜ ਲੈ ਮੈਂ ਕੱਢ ਦਿਆਂ ਅਗਰ ਮੇਰਾ ਵਸ ਚੱਲੇ ਨਾ ਮੇਰੀ ਜੇਬ ਇਜਾਜ਼ਤ ਦੇਵੇ ਮੈਂ ਸਾਰੇ ਕੱਢ ਦੇ ਯਕੀਨ ਕਰੋ ਯਾਰ ਜਿੱਦੇ ਤੁਸੀਂ ਢੀਠ ਹੋ ਨਾ ਇਹ ਸਭ ਤੋਂ ਵੱਡਾ ਸਕੂਲ ਕਿਹੜਾ ਇੱਥੇ ਹਾਂ ਜਿੰਨੇ ਕੁ ਬੱਚੇ ਨੇ ਸਾਡਾ ਹੀ ਸਭ ਤੋਂ ਵੱਡਾ ਲੱਗਦਾ ਮੈਨੂੰ ਤੇ ਨਹੀਂ ਸਕੂਲ ਕਿਹੜਾ ਵੱਡਾ ਇੱਥੇ ਅਲਾਈਡ ਹੈ ਅਲਾਈਡ ਨਹੀਂ ਵੱਡਾ ਸਕੂਲ ਇੱਥੇ ਇੱਥੇ ਆ ਪ੍ਰਾਇਮਰੀ ਸਕੂਲ ਹੈ ਪਿੱਛੇ ਗਵਰਨਮੈਂਟ ਦਾ ਇੱਕ ਨਹੀਂ ਬੜਾ ਉਹ ਵੱਡਾ ਜਿਹੜਾ ਸਕੂਲ ਹੈ। ਦੂਜਾ ਇੰਗਲਿਸ਼ ਸਕੂਲ ਵੱਡਾ ਜਿਹੜਾ ਉਹਦਾ ਕੀ ਨਾਮ ਹੈ ਉਹ ਸਾਡਾ ਸਕੂਲ ਹੈ ਡੱਪਾ ਜੀ ਵੈਸੇ ਵਾਹ ਨਹੀਂ ਹੈਗਾ ਬੀਕਨ ਹੌਸਲ ਆ ਬੀਬੀ ਕਾ ਬਿਆਲਾ ਆ ਬਿਕਨ ਉਸ ਪਿੱਛੇ ਹਾਂਜੀ ਆ ਬਿਕਨ ਉਸ ਬਿਆ ਗਲੀ ਤੁਸੀਂ ਪਿੱਛੇ ਬੀਕਨ ਹੌਸਲ ਬੱਚਿਆਂ ਨੂੰ ਨਹੀਂ ਲੈ ਕੇ ਜਾਣਾ ਵਜਾ ਤੁਸੀਂ ਸਕੂਲ ਆਪਣਾ ਖੋਲੋ ਅੱਛਾ ਉਹਦੇ ਮੁਕਾਬਲੇ ਤੇ ਢੀਠਨ ਹੋਸ ਕੀ ਅੱਛਾ ਨਾ ਅੱਲਾ ਦੀ ਕਸਮ ਤੇ ਉਹ ਗੱਲ ਕਰ ਸਹੀ ਕਹਿੰਦਾ ਪਿਆ ਤੈਨੂੰ ਦੇਖੋ ਨਾ ਢੀਠਾ ਜਿਹਾ। ਇਹ ਲਾਡ ਜੇ ਦਾ ਇਹਦਾ ਪਿਆਰ ਜੇ ਇਹ ਲਾਡ ਤੇ ਤੁਹਾਡੀਆਂ ਉਹਨੇ ਦਾੜਾਂ ਕੱਢ ਛੱਡਣੀਆਂ ਕੱਢੀਆਂ 2 ਵਾਰੀ ਮਗਰ ਮੈਂ ਕਦੇ ਕਹਿ ਮੈਂ ਕਿਹਾ ਯਾਰ ਲਾਡ ਵੱਧ ਗਿਆ ਥੋੜਾ ਜਿਹਾ ਕਿਹੜੀ ਟੈਨਸ਼ਨ ਹੈ ਆ ਨਹੀਂ ਲਓ ਪਰੇਸ਼ਾਨੀ ਕਾਦੀ ਬਹੁਤ ਹੀ ਢੀਠ ਭਾਈ ਹੈ ਕਸਮ ਹੈ। ਯਕੀਨ ਕਰੋ ਮੈਂ ਦੇਖੋ ਜੀ ਮੁਹੱਬਤ ਜ਼ਿਆਦਾ ਵੱਧ ਜਾਏ ਤੇ ਦਾੜ ਦੂੜ ਨਿਕਲ ਜਾਂਦੀ ਹੈ ਇੰਜੀ ਗੱਲ ਸਿਰ ਵੀ ਪਾਟ ਜਾਂਦਾ ਕਦੀ ਕਦੀ ਪਿਆਰ ਚ। ਨਸੀਰ ਵੀ ਫੁੱਟੀ ਹਾਂਜੀ ਕਈ ਵਾਰੀ ਇੰਜੀ ਗੋਡਾ ਚਲਿਆ ਗਿਆ ਇੱਕ ਵਾਰੀ ਧੱਕਾ ਹੀ ਏਡੀ ਜ਼ੋਰ ਦੀ ਮਾਰ ਤਗੜੀ ਬੜੀ ਵੇਖੋ ਨਾ ਮਗਰ ਇਹ ਮੁਹੱਬਤ ਹੈ ਦੀ ਇੰਜੀ ਇਹਦਾ ਪਿਆਰ ਹੈ। ਵੱਧਦੀ ਰਹੀ ਨਾ ਤੇ ਤੁਹਾਡੇ ਕੋਈ 24 ਤੋਂ 25 ਬੱਚੇ ਹੋਰ ਹੋਣਗੇ ਅੱਲਾ ਕਰੇ ਦੇਖੋ ਅਸੀਂ ਇਸ ਗੱਲ ਤੇ ਖਾਨਾ ਖਰਾਬਾ ਅੱਲਾ ਕਰੇ ਮੈਂ ਉਹਨਾਂ ਤਾਂ ਅੱਗੇ ਕੁੱਕੜੀ ਆ ਦੇਖਿਆ ਮੁਹੱਬਤ ਦੇਖੀ ਕੋਈ ਨਹੀਂ ਤੁਹਾਨੂੰ ਕਿਹੜਾ ਟੋਕਰੇ ਥੱਲੇ ਰੱਖਿਆ ਉਹਨਾਂ ਨੇ ਘਰ 'ਚ ਹੀ ਰੱਖਿਆ ਇਹ ਭਾ ਆਦੇ ਘਰ ਜਾਵੇ ਹੁਣ ਮੈਨੂੰ ਭੁੱਖ ਬਹੁਤ ਸਤਾਉਣ ਲੱਗ ਪਈ ਸਵੇਰ ਦਾ ਅਸੀਂ ਖਾਦਾ ਕੁਛ ਨਹੀਂ ਤੂੰ ਤਾਂ ਪੂਰਾ ਸਾਲਨ ਵੀ ਨਹੀਂ ਘਰੋਂ ਲੈ ਕੇ ਆਏ ਜੇ ਸਾਲਨ ਕਿੱਥੋਂ ਜਦੋਂ ਪਕਾਈਏ ਗੇਂਦ ਵੱਜਦੀ ਡੁੱਲ ਜਾਂਦਾ ਸਾਰਾ ਕੁਝ ਸਾਇਨ ਪੁੱਛ ਲੈਣਾ ਚਾਹੀਦਾ ਕੁਛ ਖਾਦਾ ਪੀਤਾ ਜੇ ਕਦੇ ਸਾਇਨ ਨੂੰ ਪੁੱਛ ਲਈਏ ਕਿ ਬੱਚੇ ਤੁਹਾਡੇ ਅੰਦਰ ਡੱਕੇ ਨੇ ਤੇ ਫੇਰ ਅਸੀਂ ਪਕਾਈਏ ਉਹ ਦੇਖੋ ਗੇਂਦ ਵੱਜ ਜਾਂਦੀ ਨਾ ਸਾਲਨ ਰੁੜ ਜਾਂਦਾ ਤੁਹਾਡਾ ਹਾਂ। ਤੁਸੀਂ ਫਰਕ ਚੰਗੀ ਤਰ੍ਹਾਂ ਸਾਫ਼ ਰੱਖੋ ਫਰਕ ਸਾਫ਼ ਰੱਖੋ ਹਾਂਡੀ ਰੁੜੇ ਰੋਟੀ ਫੜੋ ਤੇ ਖਾਓ ਇਹ ਕਿਹੜੀ ਟੈਨਸ਼ਨ ਵਾਹ ਹੈ ਤੇਰੇ ਸਦਕੇ ਓਏ ਕੋਈ ਆਲੂ ਕਿਸੇ ਨੁੱਕਰ 'ਚ ਗਿਆ ਹੁੰਦਾ ਕੋਈ ਦਾਲ ਕਿਸੇ ਪਾਸੇ ਖਿਲਰੀ ਹੁੰਦੀ ਦੇਖੋ ਅਸੀਂ ਸਾਰੀਆਂ ਸਬਜ਼ੀਆਂ ਮਿਕਸ ਕਰਕੇ ਬਣਾ ਲਿਆ ਕਰੀਏ ਫੇਰ ਇਹ ਸਫਰੀ ਖਾਣਾ ਹੈ ਇਹ ਸਿਹਤ ਲਈ ਅੱਛਾ ਹੈ ਇਹਨਾਂ ਨੇ ਗਵਾ ਦਿੰਦੇ ਆ। ਕਹਿੰਦੇ ਨਹੀਂ ਖਾਣਾ ਖਾ ਕੇ ਵਾਕ ਕਰੋ ਇਹ ਤੁਸੀਂ ਖਾਣਾ ਖਾਂਦਿਆਂ ਵਾਕ ਕਰਨੀ ਹੈ ਖਾਣਾ ਖਾਂਦੇ ਹੀ ਵਾਕ ਕਰਨੀ ਓਏ ਖਾ ਕੇ ਨਾ ਕਰੀਏ ਪਹਿਲਾਂ ਕਰ ਲਈਏ ਖਾਣੇ ਦੇ ਵਿੱਚ ਹੀ ਵਾਕ ਆਲੂ ਵਾਲ ਜਾ ਰਹੇ ਹੋ ਖਾ ਕੇ ਤੁਸੀਂ ਵਾਹ। ਮਟਰ ਵਾਲ ਜਾ ਰਹੇ ਹੋ ਖਾ ਕੇ ਵਾਹ। ਇਹ ਸਾਡੇ ਬੱਚੇ ਤੁਹਾਨੂੰ ਸਹੂਲਤ ਦੇ ਸਕਦੇ ਨੇ ਵਾਹ ਵਾਹ ਮੈਂ ਘਰ ਦੇ ਵਿੱਚ ਹੀ ਹੋਟਲ ਖੋਲਿਆ Yes, yes, ਕਿਸੇ yes. ਪਾਸੇ ਆਲੂ ਗਏ ਨੇ ਕਿਸੇ ਪਾਸੇ ਸਬਜ਼ੀ ਗਈ ਹੈਂ, ਵਾਹ ਤੇਰੇ ਸਦਕੇ ਦੇਖੋ ਨਾ ਇਹ ਫੈਸਿਲਿਟੀ ਹਰ ਘਰ 'ਚ ਨਹੀਂ ਮਿਲਦੀ ਇਹ ਸਾਡੇ ਬੱਚਿਆਂ ਤੇ ਡਿਪੈਂਡ ਕਰਦਾ ਹੈ
ਇਹ ਉਹਨਾਂ ਦੀ ਗੇਂਦ ਦੀ ਕਰਾਮਤ ਹੈ। ਜਾਂ ਤੇ ਆਪਣਾ ਘਰ ਸਾਨੂੰ ਦੇ ਦਿਓ ਜਾਂ ਤੁਸੀਂ ਸਾਡੇ ਵਾਲਾ ਘਰ ਲੈ ਲਓ। ਬਹੁਤ ਅੱਛੇ, ਇਹ ਗੇਂਦ ਅਸੀਂ ਭੁਗਤਣੀ ਹੈ? ਨਹੀਂ ਦੱਸੋ ਤਾਂ ਸਹੀ। ਨਾ ਕਦੀ ਵੀ ਨਹੀਂ। ਮੈਨੂੰ ਦੱਸੋ। ਚਲੋ ਕਰ ਲਿਆ ਇੰਜ ਫੇਰ, ਹਾਂ ਕਰ ਲਿਆ ਇੰਜ ਫੇਰ। ਅਸੀਂ ਇੰਜ ਕਰਾਂਗੇ ਕਿ ਜਿੱਦਣ ਤੁਹਾਡੇ ਬੱਚੇ ਛੱਤ ਤੇ ਚੜੇ ਹੋਣ ਅਸੀਂ ਤੁਹਾਡੇ ਘਰ ਹਾਂਡੀ ਪਕਾ ਲਾਂ ਕਰਾਂਗੇ। ਉਹ ਠੀਕ ਹੈ ਨਾ। ਜਦੋਂ ਬੱਚੇ ਉੱਤੇ ਚੜੇ ਹੋਣ ਤੁਸੀਂ ਸਾਡੇ ਘਰ ਹਾਂਡੀ ਪਕਾ ਲਿਆ ਕਰੋ। ਉੱਥੇ ਬੱਚੇ ਵੀ ਖਿਲਾਰੇ, ਜਿਵੇਂ ਖਿਲਾਰਾ ਬੱਚਿਆਂ ਦਾ ਪਾਇਆ ਜੇ ਉੱਥੇ ਹਾਂਡੀ ਦਾ ਪਏਗਾ ਤੇ ਤੁਹਾਡੇ ਬੱਚੇ ਖਾ ਲੈਣਗੇ ਸਾਰੇ। ਨਹੀਂ, ਮੈਂ ਸੀਰੀਅਸ ਹੋ ਕੇ ਸੋਚਿਆ ਹੈ ਬਹੁਤ, ਮੈਂ ਇਸ ਮੁੱਦੇ ਤੇ ਮੈਂ ਬੜਾ ਗੌਰ ਕੀਤਾ। ਇਹ ਸਮਝ ਚ ਨਹੀਂ ਆਉਂਦੀ ਮੇਰੇ ਆਫਰ, ਯਕੀਨ ਕਰੋ। ਨਹੀਂ ਇਹ ਸਮਝ ਚ ਨਹੀਂ ਆਉਂਦੀ। ਦੇਖੋ ਉਹਦੇ ਚ ਵੀ ਤੁਹਾਡਾ ਨੁਕਸਾਨ ਹੈ। ਤੁਸੀਂ ਸਾਡੇ ਨਾਲ ਹਾਂਡੀ ਪਕਾ ਲੋਗੇ, ਅਸੀਂ ਤਾਂ ਕਦੀ ਪਕਾਈ ਨਹੀਂ, ਤੇ ਸਾਨੂੰ ਕੀ ਫਾਇਦਾ? ਨਹੀਂ ਪਕਾਈ ਨਹੀਂ ਤੇ ਬੱਚੇ ਕਿੱਥੋਂ ਖਾਂਦੇ ਨੇ? ਇੰਜੀ ਮੰਗ ਕੇ ਬੜਾ ਦਿਲਚਸਪ ਸਵਾਲ ਤੁਸੀਂ ਕੀਤਾ ਹੈ, ਬਹੁਤ ਬੜਾ ਦਿਲਚਸਪ ਮਤਲਬ ਸਵਾਲ। ਇੰਜੀ ਵਸਾਇਆ ਲੋ ਜਿਹੜੀ ਹਾਂਡੀ ਖਰਾਬ ਹੋ ਗਈ ਉਹ ਚੁੱਕ ਕੇ ਤੁਹਾਨੂੰ ਦੇ ਪਹਿਲਾਂ ਗੇਂਦ ਛੁੱਟੀ ਦੀ ਹੈ, ਪਹਿਲਾਂ ਗੇਂਦ ਛੁੱਟੀ ਦੀ ਹੈ, ਮੁੜ ਕੇ ਜਾ ਕੇ ਕਹਿੰਦੀ ਤੁਹਾਡੇ ਤੇ ਤੁਹਾਡੀ ਖਰਾਬ ਹੋਈ ਗਈ ਹੈ, ਗੇਂਦ ਸਮੇਤ ਦੇ ਦਿਓ। ਉਹ ਮਿਹਰਬਾਨੀ ਹੈ ਤੁਹਾਡੀ ਵੀ, ਨਾਲਦਿਆਂ ਦੀ ਵੀ, ਉਹ ਗੇਂਦ ਸਮੇਤ ਦੀ ਫਰਾਂਡੀ ਦੇ ਦਿੰਦੇ ਨੇ। ਤੇ ਗੇਂਦ ਚੂਸਦੇ ਰਹਿੰਦੇ ਹੋ ਫਿਰ ਸਾਲਨ ਦੀ। ਗੇਂਦੇ ਖਾ ਜਾਂਦੀ ਹੈ, ਸਾਡੀ ਬੱਚੇ ਖਾ ਜਾਂਦੇ। ਅੱਛਾ ਵਾਹ ਬਸ ਰੌਣਕ ਲੱਗੀ ਹੈ ਭਾਜੀ। ਢੀਠ ਨੇ ਇਹਨਾਂ ਨਹੀਂ ਬਾਦ ਆਉਣਾ। ਮੇਰੀ ਸਲਾਹ ਅਸੀਂ ਚੱਲੀਏ, ਅਸੀਂ ਚਲੀਏ। ਇਹਨਾਂ ਨੇ ਨਹੀਂ ਬਾਦ ਆਉਣਾ। ਨਹੀਂ ਬੈਠੋ, ਦਿਓ ਲਾਮਾ, ਅੱਲਾ ਖੈਰ ਕਰੇ। ਨਹੀਂ ਜੀ ਅਸੀਂ ਥੋੜਾ ਜਿਹਾ ਹੋਰ ਲਾਮਾ ਦਿਓ। ਅਸੀਂ ਮਕਾਨ ਰੈਂਟ ਤੇ ਲੈਨੇ ਆ ਕਿਤੇ, ਅਸੀਂ ਉੱਥੇ ਸ਼ਿਫਟ ਹੋ ਜਾਾਂਗੇ, ਤੁਸੀਂ ਇੱਥੇ ਰਹੋ। ਇਹ ਤੁਹਾਡੀ ਮਿਹਰਬਾਨੀ ਹੈ। ਰਹੋ ਤੁਸੀਂ। ਜਿਹੜੇ ਬਾਅਦ ਚਾਣਗੇ ਉਹ ਵੀ ਇੰਜ ਹੀ ਹੋਣਗੇ ਬੇਸਟ, ਕੋਈ ਗੱਲ ਨਹੀਂ, ਟੈਨਸ਼ਨ ਹੀ ਕੋਈ, ਕੋਈ ਮਸਲਾ ਹੀ ਨਹੀਂ ਭਾਜੀ, ਕੋਈ ਦੱਸੋ ਮਸਲਾ। ਯਾਰ ਗੇਂਦ ਵਾਪਸ ਕੀਤੀ ਜਾਣਾ ਸਾਡੇ, ਹਾਂਜੀ। ਜੋ ਚੱਲੇ ਜ ਕਰ। 75 ਰੁਪਏ ਦੀ ਹੋ ਗਈ ਹੈ ਕੌਣ? ਗੇਂਦ ਗੇਂਦ 75 ਦੀ ਹੋ ਹਾਂਜੀ, ਗਈ? 75 ਦੀ ਹੋ ਗਈ। ਬਸ ਠੀਕ ਹੈ ਫਿਰ ਅਸੀਂ ਖਾਲੀ ਘਰ ਰੱਖਨੇ ਆ, ਬਾਹਰ ਲਾਣੇ ਤਾਲਾ, ਇੱਕ ਗਾਰਡ ਖਿਲਾਰਦੇ ਨੇ, ਹਾਂਜੀ। ਰੋਜ਼ ਦੀਆਂ ਕੋਈ 10-12 ਗੇਂਦਾਂ ਸਟਾਣੀਆਂ ਤੁਸੀਂ। ਸਾਡੀ ਤੇ ਦਿਹਾੜੀ ਲੱਗਦੀ ਜਾਏਗੀ। ਅੱਲਾ ਖੈਰ ਕਰੇ। ਲੱਖ ਲਾਹਨਤ ਤੁਹਾਡੇ ਤੇ। ਯਾਨੀ ਦੇਖੋ ਸਾਡੀਆਂ ਗੇਂਦਾਂ ਦੇ ਵੇਚ ਕੇ ਤੇ ਲੈ ਹੋਏ ਘਰ ਦਾ ਉਹਨਾਂ ਨੂੰ ਪਾ ਕੇ ਗਿਆ ਤੇ ਹੱਸੀ ਜਾਣਾ, ਢੀਠ ਦੇ ਆ ਬੱਚੇ ਆ। ਹਾਂ